ਨਹੀਂ ਮੈਂ ਪੁੱਛਣਾ ਚਾਹ ਰਿਹਾ ਸੀ ਇਹ ਇੱਕ ਸਾਡੇ ਜਿਹੜੇ ਬੱਬੂ ਰਾਣਾ ਸਾਹਿਬ ਗਏ ਨੇ ਮੈਂ 2-4-5 ਇਹਨਾਂ ਦੇ ਇੰਟਰਵਿਊਜ਼ ਦੇਖੇ ਨੇ ਉਹਦੇ ਚ ਇੱਕ ਸ਼ਿਕਾਇਤ ਜੀ ਉਹਨਾਂ ਨੇ ਸੀ ਕਿ ਯਾਰ ਬੱਚਿਆਂ ਤੋਂ ਦੂਰੀ ਆਪਣੀ ਇੱਕ ਗੱਲ ਹੋਈ ਸੀ ਕਿ ਕੁਝ ਸ਼ੂਟ ਕਰਨੇ ਕੇ लिए कुछ शूट करवाना पड़ता है जी ठीक ਤੁਸੀਂ ਇੱਕ ਆਪਣਾ ਜਹਾਜ਼ ਕਿਉਂ ਨਹੀਂ ਲੈ ਲੈਂਦੇ ਸਾਲਮ मैं समझा ਫਹੀਮ ਭਾਈ ਨੂੰ ਲਾਉਣ ਦਾ ਗੈਟਅਪ ਵਾਲੇ ਨੂੰ ਲੈ ਆਂਦਾ ਤੇ तुमने तो 5 मिनट का इंटरव्यू कहा था ਤਾਂ 5 ਇਹਦੇ ਚੋਂ ਐਡਿਟ ਹੋ ਕੇ 5 ਹੀ ਨਿਕਲ ਇਹਦੇ ਚ ਕਿਹੜੀ ਚੀਜ਼ ਐਡਿਟ ਕਰੇ ਲੈ ਕਰਕੇ ਵਿਖਾ ਫਿਰ ਇਹਦੇ ਚ ਐਡਿਟ अस्सलाम वालेकुम नादरीन यार मैं बटन बंद कर लूं रहने दो खुले भी रहने कोई नहीं ठीक ओके यानी मेरे साथ सर आफ्ताब इकबाल साहब देख लो हुण तुसी सर मैं 6 ਤੋਂ 7 ਸਵਾਲ ਲਿਖ ਕੇ ਲਿਆ ਤੁਹਾਡੇ ਲਈ अच्छा जी ਸਭ ਤੋਂ ਪਹਿਲੇ ਫਿਰ ਇੱਕ ਵਾਰੀ ਕਿਉਂਕਿ ਇਹ ਮੇਰੇ ਚੈਨਲ ਤੇ ਅਪਲੋਡ ਹੋਣਾ यू आर द ਤੇ बॉस ਆਪਣੀ ਇੱਕ ਗੱਲ ਹੋਈ ਸੀ हां ਕਿ ਕੁਝ ਸ਼ੂਟ ਕਰਨੇ के लिए कुछ शूट करवाना पड़ता है जी ठीक ਤੇ ਹੁਣ ਦੇਖ ਲਓ ਕੈਸਾ ਮੈਂ ਕਿਹਾ ਸੀ ਨਾ ਤੁਹਾਨੂੰ ਮੈਂ ਸਵਾਲ ਕਰਨੇ ਨੇ और मैं औकात में रहूंगा ਸਰ 5-6 ਸਵਾਲ ਕਰਨੇ ਆਪਸੇ जनाब ਸਭ ਤੋਂ ਪਹਿਲੇ ਸਾਰੇ ਦੱਸੋ ਜਿਹੜੇ ਤੁਹਾਡੇ ਆਲੇ ਦੁਆਲੇ ਵਾਲੇ ਬੰਦੇ ਮੈਂ 2-3 ਦਿਨ ਤੋਂ ਦੇਖੇ ਨੇ ਬੁਝੇ ਬਹੁਤ ਨੇ ਤੁਹਾਡੇ ਇਰਦ ਗਿਰਦ ਦੇ ਲੋਕ बुझे ਬੁਝੇ ਹੋਏ ਆ ਮਤਲਬ ਮੈਂ ਪੁੱਛਿਆ ਮੈਂ ਕਿਹਾ ਕਦੋਂ ਦੇ ਘਰ ਗਏ ਹੋ ਕਹਿੰਦੇ 2 ਮਹੀਨੇ ਹੋ ਗਏ 1.5 ਮਹੀਨਾ ਹੋ ਗਿਆ 3 ਮਹੀਨੇ ਹੋ ਗਏ ਤੁਸੀਂ ਇਹਨਾਂ ਕਿਉਂ ਜ਼ੁਲਮ ਕਰ ਰਹੇ ਹੋ ਉਹਨਾਂ ਤੇ ਤੁਸੀਂ ਉਹਨਾਂ ਨੂੰ ਹਰ ਹਫਤੇ ਘਰ ਕਿਉਂ ਨਹੀਂ ਭੇਜ ਰਹੇ ਤੁਸੀਂ ਇੱਕ ਆਪਣਾ ਜਹਾਜ਼ ਕਿਉਂ ਨਹੀਂ ਲੈ ਲੈਂਦੇ ਸਾਲਮ मैं समझा ਫਹੀਮ ਭਾਈ ਨੂੰ ਲਾਉਣ ਦਾ ਗੈਟਅਪ ਵਾਲੇ ਨੂੰ ਲੈ ਆਂਦਾ सीरियसली गल्ला कर रहे हैं तो ਸੀਰੀਅਸ ਕਰ ਰਿਹਾ ਮੈਂ ਸੀਰੀਅਸ ਕਰ ਰਿਹਾ ਸਰ ਕਿ ਤੁਸੀਂ ਮਤਲਬ ਇਸ ਕੋਈ ਐਸਾ ਸਿਸਟਮ ਕਰੋ ਕੋਈ ਐਸਾ ਕਿਸੇ 에ਅਰਲਾਈਨ ਦੇ ਨਾਲ मैं 2-3 에ਅਰਲਾਈਨਸ ਐਸੀਆਂ ਨੇ ਜਿਸ ਤਰ੍ਹਾਂ 에ਅਰ ਅਰੇਬੀਆ ਓਕੇ ਜੋ ਕਿ ਸ਼ਾਰਜਾ ਦੀ ਹੈਗੀ ਹੈ ਔਰ ਮੈਂ ਸਾਟਾ ਦਾ ਬ੍ਰਾਂਡ ਐਂਬੈਸਡਰ ਹੈਗਾ ਓਕੇ ਸ਼ਾਰਜਾ ਦੇ ਵਿੱਚ ਓਕੇ ਇਹਨਾਂ ਦਾ ਬੜਾ ਗਹਿਰਾ ਸੰਬੰਧ ਹੈ ਬੜਾ ਗਹਿਰਾ ਤਾਲੁਕ ਹੈ ਫਿਰ ਇਵਨ ਫਲਾਈ ਦੁਬਈ ਉਹ ਵੀ ਸਸਤੀ 에ਅਰਲਾइन है एयर अरेबिया भी एयरलाइंस बहुत अच्छी है लेकिन सस्ती लो कॉस्ट लो प्राइस दूसरी तो अमारात है ना एमिरेट्स बहुत महंगी है लेकिन बहुत शानदार है कतर दी है लेकिन वो भी बहुत शानदार और महंगी है इत्तेहाद भी महंगी है इन्हां नाल असीं ऑलरेडी गल कर चुके हैं कि साडी कास्ट दे लोग साडे क्रू दे लोग ਈਵਨ ਜਿਹੜਾ ਡਰਾਮਾ ਅਸੀਂ ਨਾਲ ਸ਼ੁਰੂ ਤੁਹਾਡੇ ਨੌਲੇਜ 'ਚ ਉਹ ਨਹੀਂ ਹੈਗਾ ਨਹੀਂ ਉਹ ਮੈਂ ਜਾਣ ਕੇ ਨਹੀਂ ਦੱਸਿਆ ਤੁਹਾਨੂੰ ਅਜੇ ਤੱਕ ਤੁਸੀਂ ਲੁਕੋ ਰਹੇ ਮੇਰੇ ਕੋ ਕਾਫੀ ਲੱਗ ਨਹੀਂ ਮੈਂ ਲੁਕੋ ਨਹੀਂ ਰਿਹਾ ਮੈਂ ਤੁਹਾਨੂੰ ਸਰਪ੍ਰਾਈਜ਼ ਦੇਵਾਂਗਾ ਯਾਰ ਕੋਈ ਖੁਸ਼ਗਵਾਰ ਹੈਰਤ ਵੀ ਤੇ ਹੁੰਦੀ ਨਾ ਨਹੀਂ ਮੈਂ ਪੁੱਛਣਾ ਚਾਹ ਰਿਹਾ ਸੀ ਇਹ ਇੱਕ ਸਾਡੇ ਜਿਹੜੇ ਬੱਬੂ ਰਾਣਾ ਸਾਹਿਬ ਗਏ ਨੇ ਮੈਂ 2-4-5 ਇਹਨਾਂ ਦੇ ਇੰਟਰਵਿਊਜ਼ ਦੇਖੇ ਨੇ ਉਹਦੇ ਚ ਇੱਕ ਸ਼ਿਕਾਇਤ ਜੀ ਉਹਨਾਂ ਨੇ ਸੀ ਕਿ ਯਾਰ ਬੱਚਿਆਂ ਤੋਂ ਦੂਰੀ ਨਹੀਂ ਇਹ ਜੈਨੂਇਨ ਹੈ ਜੈਨੂਇਨ ਹੈ ਨਾ ਤੇ ਮੈਂ ਇਹ ਕਹਿ ਰਿਹਾ ਕਿ ਕੱਲ ਨੂੰ ਮਤਲਬ ਅਗਰ ਕਿਸੇ ਹੋਰ ਨੂੰ ਵੀ ਇਹ ਪ੍ਰੋਬਲਮ ਹੁੰਦੀ ਤੇ ਉਹ ਕੀ ਕਰੇ ਤੁਹਾਡਾ ਮਤਲਬ ਕੀ ਉਹਦਾ ਹੱਲ ਹੈ ਇੱਕ ਬੰਦਾ ਕਹਿੰਦਾ ਸਰ ਮੈਂ 2-3 ਮਹੀਨੇ ਨਹੀਂ ਰਹਿ ਸਕਦਾ ਇੱਥੇ ਮੁਸਲਸਲ ਉਹ ਕਾਹਦੇ ਲਈ ਆਂਦਾ ਫਿਰ ਘਰ ਰਵੇ ਮौज ਕਰੇ ਉੱਥੇ ਥੋੜੇ ਕੰਮ ਨੇ ਉੱਥੇ ਥੋੜੇ ਚੈਨਲ ਨੇ ਤੇ ਜੋ ਕਿਸ ਹਕੀਮ ਨੇ ਕਿਹਾ ਕਿ ਅਬੂ ਧਾਬੀ ਜਾਣਾ ਹੈ ਦੁਬਈ ਜਾਣਾ ਹੈ ਸ਼ਾਰਜਾ ਜਾਣਾ ਨਹੀਂ ਉਹ ਜੇ ਤੁਹਾਨੂੰ ਕਹੇ ਕਿ ਸਰ ਕੋ ਥੋੜਾ ਜਿਹਾ ਇਸ ਤਰ੍ਹਾਂ ਕਰ ਲਓ ਕਿ ਚਲੋ ਅਸੀਂ ਵਿੱਚ ਬੱਚਿਆਂ ਨੂੰ ਮਿਲਾਇਆ ਕਰੀਏ ਨਹੀਂ ਤੇ ਮੇਰੇ ਅੱਬੇ ਦੀ 에ਅਰਲਾਈਨਸ ਹੈਗੀ ਸਰ ਆਪਣਾ ਨਾ ਤੁਸੀਂ ਜਿਹੜਾ ਤੁਹਾਡਾ ਬਿੱਲ ਸਿੱਟਣ ਵਾਲਾ ਨਹੀਂ ਹੁੰਦਾ ਘਰ ਫੈਸਾ ਉਹ ਵੀ ਨਾਲ ਲੈ ਆਇਓ ਇੱਥੇ ਕਿ ਬਿੱਲ ਮੇਰਾ ਇੱਥੇ ਅਰਬੀ ਦੇਣਗੇ ਲੇਕਿਨ ਸਿੱਟਣ ਤੂੰ ਹੀ ਆਉਣਾ ਨਹੀਂ ਭਾਈਜਾਨ ਗੱਲ ਹੈਗੀ ਹੈ ਤੁਸੀਂ ਕੁੱਕ ਆਪਣਾ ਲੈ ਆਂਦਾ ਇਸ ਲਈ ਕਿ ਬੇਰੋਜ਼ਗਾਰ ਹੋ ਜਾਂਦੇ ਮੈਂ ਜਦ ਇੱਥੇ ਆਇਆ ਨਾ ਤੇ ਪਿੱਛੇ ਇਹਨਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੋਣਾ ਸੀ ਮੇਰੀ ਬੇਗਮ ਮੇਰੇ ਨਾਲ ਹੈਗੀ ਹੈ ਵਰਨਾ ਘਰ ਦੇ ਵਿੱਚ ਸਟਾਫ ਜਿਹੜਾ ਮੇਰੇ ਸਾਰੇ ਇੱਥੇ 3-4 ਲੋਕ ਐਸੇ ਨੇ ਜਿਨ੍ਹਾਂ ਦਾ ਜੇਡੀ ਅਜੇ ਤੱਕ ਡਿਸਾਈਡ ਹੀ ਨਹੀਂ ਹੋਇਆ ਜੌਬ ਡਿਸਕ੍ਰਿਪਸ਼ਨ ਕਿ ਭਾਜੀ ਤੁਸੀਂ ਇੱਥੇ ਕਰਨਾ ਕੀ ਹੈ ਅੱਛਾ ਇੱਕ ਗੱਲ ਦੱਸੋ ਸਰ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਤੁਹਾਡੇ ਜਿਹੜੇ ਅੱਛਾ ਹੁਣ ਮੈਂ ਕਿਉਂਕਿ ਮੈਂ ਤੁਹਾਡੇ ਨਾਲ ਰਿਹਾ ਨਾ ਤੁਹਾਡੇ ਤੋਂ ਜ਼ਿਆਦਾ ਮੈਂ ਨਾਲ ਦਿਆਂ ਨਾ ਰਿਹਾ ਇੱਧਰ ਉੱਧਰ ਦੇਣਾ ਬਹੁਤ ਆਣਾ ਤੇ ਮੈਂ ਉਹਨਾਂ ਦਾ ਇੱਕ ਤਰਜਮਾਨ ਬਣ ਕੇ ਸ਼ਾਇਦ ਉਹ ਤੁਹਾਡੇ ਨਾਲ ਡਾਇਰੈਕਟ ਨਾ ਕਰ ਸਕਣ ਮੈਂ ਇਹ ਕਹਿ ਰਿਹਾ ਕਿ ਸਰ ਤੁਹਾਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੀ ਹੋ ਸਕਦਾ ਹੈ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੇ ਨੇ ਲੋਕ ਉਹਨਾਂ ਦੇ ਦਿਲ 'ਚ ਗੱਲਾਂ ਹੋਣ ਲੇਕਿਨ ਤੁਹਾਡੇ ਡਰ ਦੀ ਵਜ੍ਹਾ ਤੇ ਔਰ ਇੱਕ ਰੋਬ ਦੀ ਵਜ੍ਹਾ ਤੋਂ ਤੁਹਾਡਾ ਨਾ ਕਰਦੇ ਹੋਣ ਮਤਲਬ ਗੱਲਾਂ ਹੋਣ ਮੈਂ ਕੋਈ ਉਹਨਾਂ ਦੇ ਦਿਲ 'ਚ ਕੋਈ ਐਸੀ ਪ੍ਰੋਬਲਮ ਹੋਵੇ ਕਿ ਉਹਨਾਂ ਨੂੰ ਕੋਈ ਦੁੱਖ ਹੋਵੇ ਕੋਈ ਤਕਲੀਫ ਸਿਰਫ ਇੱਕ ਦੁੱਖ ਹੈ ਕੀ ਕਿ ਸਾਨੂੰ ਅਕਾਮੇ ਨਹੀਂ ਮਿਲ ਰਿਹਾ ਓਕੇ ਔਰ ਅਕਾਮੇ ਤਾਂ ਮਿਲਣਗੇ ਜੇ ਜੌਬ ਸ਼ੁਰੂ ਹੋਏਗੀ ਜੇ ਜੌਬ ਤੇ ਹੈ ਅੱਛਾ ਜੌਬ ਤੇ ਨਹੀਂ ਹੈ ਸਰ ਕਿੱਥੇ ਹੈਗੀ ਸਿਰਫ ਤਨਖਾਹ ਹੈ ਪੈਨ ਐਡਮਿਰਲ ਦੇਖੋ ਸਿਰਫ ਤਨਖਾਹ ਨੋ ਜੌਬ ਕੰਮ ਹੈ ਹੀ ਕੋਈ ਨਹੀਂ ਇਹ ਜਿਹੜਾ ਤੁਹਾਨੂੰ ਜੇ ਜੌਬ ਨਹੀਂ ਹੈਗੀ ਤੇ ਫਿਰ ਤਨਖਾਹ ਕਾਦੀ ਤੁਹਾਨੂੰ ਜਿਹੜਾ ਕੁੱਕ ਨਜ਼ਰ ਆਇਆ
ਤੁਹਾਨੂੰ ਜਿਹੜਾ ਡਰਾਈਵਰ ਨਜ਼ਰ ਆਇਆ, ਜਿਹੜਾ ਮਾਲੀ ਨਜ਼ਰ ਆਇਆ, ਜਿਹੜਾ ਪੂਲਮੈਨ ਨਜ਼ਰ ਆਇਆ, ਇਹ ਸਾਰੇ ਇੱਥੇ ਅਕਾਮਿਆਂ ਵਾਲੇ ਨੇ। ਇਹ ਜਿਹੜੇ ਮੇਰੇ ਨਾਲ ਆਏ ਨੇ ਨਾ, ਕਾਮਾ ਤੁਸੀਂ ਕਿਹਨੂੰ ਕਹਿੰਦੇ ਹੋ? ਕਾਮਾ ਤੇ ਸਾਊਦੀ ਅਰਬ ਵੀਜ਼ੇ ਯਾਨੀ ਕਿ अकामा इज रेजिडेंट। अकामत, आपकी अकामत किधर है जी? मेरी अकामत मॉडल टाउन। हाँ, यानी रिहाइश। ਜਿਹਨੂੰ ਅਸੀਂ ਵੀਜ਼ਾ ਕਹਿੰਦੇ ਨਾਰਮਲ। नहीं भाई, वीज़ा पास होता है जो लेकर आप दूसरे मुल्क में दाखिल होते हैं, वहाँ रहने के लिए जो सर्टिफिकेट होता है उसको अकामा कहते हैं। अच्छा जी। जो आपके पास गोल्डन है। हाँ, अच्छा सर ये दसो। जो आपके पास गोल्डन है। हाँ, मेरे पास है। हाँ है। वो तो लिखे आर्टिस्ट जी। अच्छा और सर, मेरे पास जो है उसके पे पता क्या लिखा है? जर्नलिस्ट। ਹਾਂ ਅੱਛਾ ਸਾਰੇ ਦੱਸੋ ਕਿ ਕਿਹੜੀ ਐਸੀ ਲਾਈਫ 'ਚ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਹੈ ਜਿਹੜਾ ਤੁਹਾਨੂੰ ਅੱਜ ਤੱਕ ਪਛਤਾਵਾ ਹੋਵੇ, ਜਾਂ ਗਲਤੀ ਨਹੀਂ, ਹਾਦਸਾ ਤੁਹਾਨੂੰ ਕੋਈ ਐਸਾ ਹੋ ਗਿਆ ਹੋਵੇ ਜਿਹਦਾ ਅੱਜ ਤੱਕ ਤੁਹਾਡੇ ਅੰਦਰ ਕਿਤੇ ਨਾ ਕਿਤੇ ਉਹ ਪਛਤਾਵਾ ਹੋਵੇ? ਬੇਸ਼ੁਮਾਰ ਬੇਸ਼ੁਮਾਰ ਕੋਈ ਇੱਕ ਜਿਹੜੇ ਗਲਤ ਜਗ੍ਹਾ ਤੇ ਮੈਂ ਖੜਾ ਸਾਂ ਉਸ ਵੇਲੇ। ਇਸ ਤੇ ਬੰਦਾ ਕੀ ਪਛਤਾਵੇ ਕਿ ਯਾਰ ਮੈਂ ਕਾਸ਼ ਨਾ ਹੀ ਖੜਾ ਹੁੰਦਾ, ਉੱਥੋਂ ਸਾਰੀ ਚੀਜ਼ਾਂ ਡਿੱਗੀਆਂ, ਚਿੱਕੜ ਸਾਰਾ ਮੇਰੇ ਉੱਤੇ ਆ ਪਿਆ। ਇਹੀ ਪਛਤਾਵਾ ਕਿ ਮੈਨੂੰ ਕੀ ਪਤਾ ਸੀ ਮੈਂ ਉੱਥੇ ਖੜਾ ਹੀ ਹੋਣਾ, ਮੈਂ ਇੱਥੇ ਨਾ ਹੁੰਦਾ, ਉਹ ਉੱਥੇ ਖੜਾ ਹੁੰਦਾ, ਕੋਈ ਚੀਜ਼ ਉੱਥੇ ਜਾ ਡਿੱਗਦੀ। ਇੱਕ ਦਿਨ ਅਗਰ ਵਾਪਸ ਆ ਸਕਦਾ ਹੋਵੇ ਤੁਹਾਡੀ ਲਾਈਫ 'ਚ ਗੁਜ਼ਰਿਆਂ 'ਚੋਂ, ਕਿਹੜਾ ਦਿਨ ਵਾਪਸ ਲੈ ਇੱਕ ਨਹੀਂ ਬੇਸ਼ੁਮਾਰ ਨੇ। ਨਹੀਂ, ਇੱਕ ਅਗਰ ਸਿਰਫ ਆਪਸ਼ਨ ਇੱਕ ਦਾ ਹੋਵੇ, ਵਨ ਡੇ ਆਫਤਾਬ ਇਕਬਾਲ ਸਾਹਿਬ ਤੁਹਾਡਾ ਵਾਪਸ ਆ ਸਕਦਾ, ਤੁਸੀਂ ਉਹ ਦਿਨ ਪੂਰਾ ਦੁਬਾਰਾ ਗੁਜ਼ਾਰ ਸਕਦੇ ਹੋ, ਕਿਹੜਾ ਗੁਜ਼ਾਰ? ਮੇਰੀ ਇੱਕ ਦੋਸਤ ਨਾਲ ਨਾਚਾਕੀ ਹੋ ਗਈ ਸੀ, ਔਰ ਅਸੀਂ ਮੈਂ ਹਮੇਸ਼ਾ ਕਹਿੰਦਾ ਕਿ ਮੈਂ ਜ਼ਿੰਦਗੀ ਭਰ ਕਦੇ ਅਸਾਸਿਆਂ ਤੇ ਜ਼ੋਰ ਨਹੀਂ ਦਿੱਤਾ, ਕਦੇ ਮਾਲੋ ਜ਼ਰ ਤੇ ਜ਼ੋਰ ਨਹੀਂ ਦਿੱਤਾ। ਓਕੇ। ਮੇਰੇ ਕੋਲ ਜਦੋਂ ਬਿਲਕੁਲ ਕੁਝ ਨਹੀਂ ਹੁੰਦਾ ਸੀ, ਮੈਂ ਉਦੋਂ ਵੀ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰਦਾ ਸਾਂ। ਮੇਰੇ ਕੋਲ ਜਦੋਂ ਸਾਰਾ ਕੁਝ ਅੱਲਾ ਨੇ ਅਤਾ ਕਰਤਾ, ਮੈਂ ਉਦੋਂ ਵੀ, ਕਿਉਂਕਿ ਮੈਂ ਬਹੁਤ ਸਾਦਾ, ਮੈਂ ਕੋਈ ਲੰਬਾ ਚੌੜਾ ਕੋਈ ਟਸ਼ਨ ਨਹੀਂ ਕਰਕੇ ਰਹਿਣ ਵਾਲਿਆਂ ਵਿੱਚੋਂ ਨਹੀਂ ਹੈਗਾ। ਮੈਂ ਇਹ ਕਹਿ ਰਿਹਾ ਸਾਂ ਕਿ ਮੈਂ ਹਿਊਮਨ ਰਿਲੇਸ਼ਨਸ ਨੂੰ ਨਾ, ਤਾਲੁਕਾਤ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਆਖਰੀ ਹੱਦ ਤੱਕ, ਕਿਉਂਕਿ ਸਭ ਤੋਂ ਕੀਮਤੀ ਅਸਾਸਾ ਜਿਹੜਾ ਨਾ ਤੁਹਾਡੇ ਅੱਛੇ ਅਮਾਲ ਤੋਂ ਬਾਅਦ ਤੁਹਾਡੇ ਅਸਾਸੇ ਨੇ। ਇਹ ਪਿਛਲੇ 5 7 8 ਸਾਲ ਤੋਂ ਜਿੰਨੇ ਲੋਕ ਤੁਹਾਡੇ ਨਾਲ ਕੰਮ, ਉਹਦੇ 'ਚ ਤੇ ਇਹ ਗੱਲ ਤੁਹਾਡੀ ਨਹੀਂ ਸਾਬਤ ਹੋ ਰਹੀ। ਮੇਰੇ ਅੱਜ ਵੀ ਮੇਰੇ ਉਹਨਾਂ ਨਾਲ ਯਾਰਾਨੇ ਨੇ। ਕਦੇ ਆਗਾ ਮਾਜਿਦ ਨੂੰ ਫੋਨ ਕਰਕੇ ਤੇ ਪੁੱਛ, ਕਰਤੇ ਸਹੀ, ਕਦੇ ਬੱਬੂ ਨੂੰ ਪੁੱਛ ਫੋਨ ਕਰ, ਆ ਬੱਬੂ ਕੱਲ ਗਿਆ। ਨਹੀਂ, ਉਹ ਤਾਂ ਕਹਿੰਦੇ ਨੇ ਕਿ ਜੇ ਅਸੀਂ ਸਾਨੂੰ ਆਫਤਾਬ ਇਕਬਾਲ ਸਾਹਿਬ ਦੀ ਵਜ੍ਹਾ ਤੋਂ ਲੋਕ ਜਾਣਦੇ, ਤੇ ਆਫਤਾਬ ਨੂੰ ਵੀ ਸਾਡੀ ਵਜ੍ਹਾ ਤੋਂ ਜਾਣਦੇ। ਉਹ ਆਗਾ ਮਾਜਿਦ ਕੋਲੋਂ ਅਗਰ ਮੇਰੇ ਕੋਲੋਂ ਪੁੱਛੇ ਤੇ ਬਖੁਦਾ ਮੈਂ, ਅੱਛਾ ਇਹ ਗੱਲ ਹੋ ਚੁੱਕੀ ਸੀ, ਮੈਂ ਅਗਰ ਇਹਦੇ ਤੇ ਐਡਾ ਮਾਈਂਡ ਕਰਨਾ ਹੁੰਦਾ ਤੇ ਮੈਂ ਇਹਦਾ ਨੋਟਿਸ ਲੈਂਦਾ। ਇਹਦਾ ਪਤਾ ਮੇਰੇ ਧਿਆਨ ਕਿਨੇ ਪਵਾਇਆ? ਗੈਸ ਕਰ। ਖੁਦ ਆਗਾ ਮਾਜਿਦ ਨੇ। ਅੱਛਾ, ਆਪੇ ਹੀ ਖੁਦ ਉਹਦਾ ਫੋਨ ਆਇਆ ਇੱਕ ਦਿਨ, ਔਰ ਮੈਂ ਫਿਰ ਉਹਨੂੰ ਝਾੜਿਆ, ਮੈਂ ਕਿਹਾ ਤੂੰ बरखुरदार है, तू भाई है, छोटा छोटा वीर है, और तुम्हें ये कहना इसलिए कि हम इकट्ठे हैं, एक फौज के सिपाही हैं हम सारे। तो कभी तुमने ये सोचकर कहा होगा, इसका ये और बड़ी हद तक इस बात में सदाकत भी है कि ਤੁਹਾਡੀ ਵਜ੍ਹਾ ਨਾਲ ਮੈਂ ਸ਼ਾਇਦ ਇਹਨਾਂ, ਮੈਂ ਪਹਿਲੇ ਕਿਉਂ ਨਹੀਂ ਸੀ ਮਸ਼ਹੂਰ ਬਈ। ਹਸਬੇ ਹਾਲ ਵਿੱਚ ਮੈਂ ਸੁਹੇਲ ਅਹਿਮਦ ਨਾਲ ਬੈਠਿਆ, ਅੱਲਾ ਨੇ ਬਰਕਤ ਪਾਈ, ਐਸੀ ਜਾਗ ਲਾਈ ਕਿ ਗੱਲ ਟੁਰ ਪਈ। एक साहिब तर्ज, एक ट्रेंड सेटर, किंग मेकर, मेरे नलायक बंदा, ये सारे साहब के लाके उनदे ते लग ਇਦਾਂ ਹੀ ਤੁਸੀਂ ਆਪਣੇ ਆਪ ਨੂੰ ਨਲਾਇਕ ਕਹਿ ਕੇ ਨਾ ਤੇ ਮੈਂ ਇਮਾਨ ਨਾਲ ਸੱਚੀ ਕਹਿ ਰਿਹਾ, ਕਦੇ ਨਾਸਰ ਚਨਿਓਟੀ ਕੋਲੋਂ ਪੁੱਛੀ, ਸਿਰਫ ਕਿਹੜਾ ਐਸਾ ਬੰਦਾ ਹੈ ਜਿਹੜਾ ਸਿਰਫ ਤੁਹਾਡੇ ਟੀਮ ਚੋਂ ਨਹੀਂ ਗਿਆ, ਤੁਹਾਡੇ ਦਿਲ ਚੋਂ ਵੀ ਚਲਾ ਗਿਆ? ਉਹ ਕੌਣ? ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਹੈ ਨੇ ਕੋਈ? ਹਾਂ ਹੈ। ਓਕੇ। ਅੱਛਾ, ਤੂੰ ਪੁੱਛਿਆ ਸੀ ਕਿ ਉਹ ਦਿਨ, ਉਸ ਦਿਨ ਮੈਂ ਉਸ ਬੰਦੇ ਨੂੰ ਜ਼ਾਇਆ ਕਰਤਾ ਸੀ, ਨਾਰਾਜ਼ੀ ਹੈ। ਅੱਛਾ, ਜਿਹੜਾ ਮੈਂ ਪੁੱਛਿਆ ਕਿ ਇੱਕ ਦਿਨ ਅਗਰ ਵਾਪਸ ਹੋਣਾ। ਹਾਂ, ਮੈਂ ਉਸ ਤੇ ਮੈਨੂੰ ਮੇਰੇ ਧਿਆਨ ਨਹੀਂ ਸੀ। ਓਕੇ। ਅਗਰ ਮੈਂ ਉਸ ਦਿਨ ਆਪਣੇ ਹਰ ਸੱਚ ਕਹਿੰਦੇ ਨਾ ਬੋਲਣ ਲਈ ਨਹੀਂ ਹੁੰਦਾ, ਤੇ ਮੈਂ ਉਸ ਦਿਨ ਆਪਣੇ ਆਪ ਤੇ ਕੰਟਰੋਲ ਰੱਖਦਾ ਤੇ ਕੁਝ ਹਾਲਾਤ ਬਿਹਤਰ ਹੁੰਦੇ, ਮੈਂ ਉਹਨੂੰ ਲੂਜ਼ ਨਾ ਕਰਦਾ, ਕਿਉਂਕਿ ਉਹਨੂੰ ਵੀ ਬੜਾ ਦੁੱਖ ਹੈ, ਮੈਨੂੰ ਵੀ ਬੜਾ ਦੁੱਖ ਹੈ, ਲੇਕਿਨ ਅਸੀਂ ਲੂਜ਼ ਕਰ ਬੈਠੇ। ਅੱਛਾ ਸਰ, ਇਹ ਦੱਸੋ, ਸ਼ਾਦੀ ਉੱਥੇ ਹੀ ਹੋਈ ਜਿੱਥੇ ਤੁਸੀਂ ਚਾਹੁੰਦੇ ਸੀ? ਐਗਜ਼ੈਕਟਲੀ ਉੱਥੇ ਹੀ ਹੋਈ, ਹੋਣੀ ਵੀ ਉੱਥੇ ਹੀ ਸੀ ਜਿੱਥੇ, ਕਿਉਂਕਿ ਮੈਂ ਬਹੁਤ ਡਾਢਾ ਹੈਗਾ ਸਾਂ। ਜਿਹੜਾ ਪਦੈਸ਼ੀ ਆਰਟਿਸਟ ਹੁੰਦਾ ਨਾ, ਤੁਸੀਂ ਕ੍ਰੀਏਟਿਵ ਆਦਮੀ ਹੋ, ਇਹ ਕਹਿੰਦੇ ਇਹਨਾਂ ਨੂੰ ਕਦਮ ਕਦਮ ਤੇ ਮੁਹੱਬਤ ਹੁੰਦੀ ਔਰ ਸੱਚੀ ਹੁੰਦੀ। ਨਹੀਂ, ਮੈਨੂੰ ਬਿਲਕੁਲ ਨਹੀਂ ਹੁੰਦੀ, ਔਰ ਮੁਹੱਬਤ ਤੇ ਹੁੰਦੀ ਨਹੀਂ, ਔਰ ਸੱਚੀ ਹੋਏ ਝੂਠੀ ਹੋਏ, ਮੈਨੂੰ ਕਾਲਜ ਵਿੱਚ ਸਕੂਲ ਵਿੱਚ ਹੋਈ ਸੀ। ਇੰਨੀਆਂ ਮੁਹੱਬਤਾਂ ਕਰ ਕਰਕੇ ਸਤਿਆਨਾਸ਼ ਹੋ ਗਿਆ, ਲੇਕਿਨ ਇੱਕ ਵਕਤ ਤੋਂ ਬਾਅਦ ਜਦੋਂ ਜ਼ਿੰਦਗੀ 'ਚ ਯੂ ਟਰਨ ਲਿਆ ਨਾ, ਉਸ ਤੋਂ ਬਾਅਦ ਫਿਰ ਮੁਹੱਬਤ ਵੀ ਹੋਣਾ ਬੰਦ ਹੋ ਗਈ। ਸਰ, ਖੇਲ ਕਿਹੜਾ ਪਸੰਦ ਆ ਤੁਹਾਨੂੰ? ਕ੍ਰਿਕਟ ਅਬਵ ਆਲ। ਫਾਈਨਲ, ਅਗਰ ਤੁਸੀਂ ਕ੍ਰਿਕਟ ਖੇਲਦੇ ਹੋ, ਬੈਸਟਮੈਨ ਬੋਲਿੰਗ ਕੀ ਮਤਲਬ ਤੁਹਾਨੂੰ? ਮੈਂ ਬੈਸਟਮੈਨ ਹੁੰਦਾ। ਬੈਸਟਮੈਨ ਅਗਰ ਤੁਸੀਂ ਬੈਸਟਮੈਨ ਹੁੰਦੇ, ਸ਼ੁਐਬ ਅਬੇ ਬੈਟਸਮੈਨ ਹੁੰਦਾ। ਬੈਟਸਮੈਨ
ਅੱਛਾ ਮੈਂ ਕਰ ਬੈਟਸਮੈਨ। ਮੈਂ ਬੈਟਸਮੈਨ ਹੁੰਦਾ। ਅੱਛਾ, ਤੁਹਾਨੂੰ ਕੀ ਲੱਗਦਾ ਅਗਰ ਤੁਸੀਂ ਖੇਡ ਰਹੇ ਹੁੰਦੇ, ਬੈਟਿੰਗ ਕਰ ਰਹੇ ਹੁੰਦੇ, ਸ਼ੁਐਬ ਅਖਤਰ ਸਾਹਿਬ ਤੁਹਾਨੂੰ ਗੇਂਦ ਕਰਾਉਂਦੇ, ਤੁਸੀਂ ਕਿੰਨਾ ਕੁ ਅੱਛਾ ਖੇਡ ਲੈਣਾ ਸੀ ਉਹਨਾਂ ਨੂੰ? ਇਹ ਤੇ ਫਿਰ ਟਾਈਮ ਦੱਸਦਾ ਨਾ, ਜ਼ਾਹਿਰ ਹੈ ਅਗਰ ਮੈਂ ਖੇਡਦਾ ਤੇ ਨਹੀਂ, ਮੈਂ ਤੁਹਾਡਾ ਕਲਿੱਪ ਦੇਖਿਆ ਥੋੜੇ ਦਿਨ ਪਹਿਲੇ, ਤੁਸੀਂ ਉਹ ਇੱਕ ਬੜੇ ਅੱਛੇ ਬੋਲਰ ਸੀ, ਕੀ ਨਾਂ ਸੀ ਉਹਨਾਂ ਦਾ, ਜਿਹੜੇ ਇਮਰਾਨ ਸਾਹਿਬ, ਇਮਰਾਨ ਤਾਹਿਰ, ਉਹ ਸਪਿਨਰ, ਉਹ ਬਹੁਤ ਉਹ ਸਵਿੰਗ ਗੇਮ ਬਹੁਤ ਖਤਰਨਾਕ, ਔਰ ਤੁਸੀਂ ਬੜਾ ਅੱਛਾ 2-4 ਸ਼ਾਟਾਂ ਉਹਨਾਂ ਨੂੰ ਖੇਲੀਆਂ। ਲੇਕਿਨ ਮੈਂ ਅੱਛੇ ਇਹਨਾਂ ਸਾਰਿਆਂ ਨੂੰ ਮੈਂ ਖੇਡਿਆ ਹੋਇਆ ਨਾ, ਗਵਰਨਮੈਂਟ ਕਾਲਜ 'ਚ ਜੇ ਮੈਂ ਖੇਡਿਆ, ਜੇ ਮੈਂ PND ਖੇਡ, ਜੇ ਮੈਂ ਜਿਮਖਾਨਾ ਖੇਡਿਆ ਹੋਇਆ, ਮੈਂ ਰੈਗੂਲਰ ਨਹੀਂ ਖੇਡਿਆ। ਮੈਂ ਉਸ ਦੌਰ ਵਿੱਚ ਨਾ ਭਾਈਜਾਨ ਇਹ ਸਮਝਿਆ ਜਾਂਦਾ ਸੀ ਜਿਹੜੇ ਨਲਾਇਕ ਬੱਚੇ ਨੇ ਨਾ, ਉਹ ਕ੍ਰਿਕਟ ਦੇ, ਕਿਸੇ ਨੂੰ ਕੀ ਪਤਾ ਸੀ ਕਿ ਇਹ ਕਰੀਅਰ ਕਿੱਡਾ ਵੱਡਾ ਹੋ ਜਾਣਾ। ਸਰ ਬਾਕੀ ਜਿਹੜਾ ਸਾਡੀਆਂ ਹਾਕੀ, ਫੁੱਟਬਾਲ ਸੀ, ਇਹਨਾਂ ਦਾ ਕਿਉਂ ਅਸੀਂ ਬੇੜਾ ਕਰ ਲਿਆ? ਅਸੀਂ ਹਰ ਚੀਜ਼ ਦਾ ਹੈ ਹੀ ਨਹੀਂ ਭਾਈਜਾਨ, ਹਰ ਚੀਜ਼ ਦਾ ਬੇੜਾ। ਬੜੇ ਵੱਡੇ ਪਲੇਅਰ ਸਰ, ਯੂ ਨੇਮ ਵਨ ਥਿੰਗ, ਇੱਕ ਚੀਜ਼ ਦਾ ਨਾਮ ਲੈ ਜਾਨੀ ਜਿੰਦਾ ਅਸੀਂ ਬੇੜਾ ਚੁੱਕਿਆ, ਗਰਕ ਨਹੀਂ ਕ੍ਰਿਕਟ। ਫਿਲਮ ਦਾ ਕ੍ਰਿਕਟ ਨਜ਼ਰ ਤੇ ਆ ਰਹੀ ਨਾ ਸਰ, ਖੇਲੀ ਤੇ ਜਾ ਰਹੀ ਹੈ ਨਾ, ਭਾਵੇਂ ਮਾੜੀ ਚੰਗੀ ਖੇਡ ਨੇ, ਉਹ ਤੇ ਬਿਲਕੁਲ ਆਫ ਹੋ ਗਿਆ। ਅਸੀਂ ਇਸ ਤੋਂ ਬਹੁਤ ਅੱਛੀ ਕ੍ਰਿਕਟ ਟੀਮ ਹੁੰਦੇ ਸਾਂ, ਅਸੀਂ ਇਸ ਤੋਂ ਬਹੁਤ ਅੱਛੇ ਪਲੇਅਰਸ ਪੈਦਾ ਕੀਤੇ। ਸਕੁਆਸ਼ ਯਾਦ ਹੈ ਤੈਨੂੰ? ਹਾਂ, ਕਦੇ ਤੂੰ ਆਪਣੀ ਹਾਕੀ ਦੇਖ ਉਸ ਦੌਰ ਦੀ, ਸਕੁਆਇਰ ਸਾਡੇ ਉਹ ਦੋਵੇਂ ਵੱਡੇ ਪਲੇਅਰ ਸਾਡੇ ਫੈਸਲਾਬਾਦ ਦੇ ਸੀ ਉਹਨਾਂ ਤੇ, ਜਿਨ੍ਹਾਂ ਦੇ ਐਸੇ ਪਲੇਅਰਸ। ਫਿਰ ਅਸੀਂ ਹਰ ਚੀਜ਼ ਦਾ, ਫਿਲਮ ਦਾ ਬੇੜਾ ਗਰਕ ਕੀਤਾ, ਅਸੀਂ ਡਰਾਮੇ ਦਾ, ਟੀਵੀ ਦਾ ਜਿਹੜਾ ਅਸਲ ਐਸੈਂਸ ਹੈਗਾ ਸੀ ਉਹ ਤਬਾਹ ਕਰਤਾ। ਬਸ ਹੁਣ ਕਮਰਸ਼ੀਅਲ ਜਿਹਾ ਹੈ। ਸਰ ਜਿਹੜੀਆਂ ਗਲੀਆਂ ਮਹੱਲਿਆਂ 'ਚ ਗੇਮਾਂ ਹੁੰਦੀਆਂ ਸੀ, ਉਹਨਾਂ 'ਚੋਂ ਕਿਹੜੀ ਕਿਹੜੀ ਖੇਲੀ ਹੈ? ਜਾਂ ਲੰਗੜਾ, ਸ਼ੇਰ, ਬਰਫ਼ ਪਾਣੀ, ਸਾਰੀਆਂ ਖੇਲੀਆਂ। ਸ਼ੱਕਰ ਪੁੱਜੀ ਖੇਡੀ, ਸ਼ੱਕਰ ਪੁੱਜੀ, ਆਹੋ, ਹਿਲ ਕਾਂਗੜਾ, ਟੀਪੂ ਗੋਲਗਰਮ, ਬਸ ਬਾਂਦਰ ਕਿਲਾ। ਮੇਰਾ ਤਾਂ ਨਿਸ਼ਾਨਾ ਹੀ ਬੜਾ ਹੁੰਦਾ ਸੀ, ਛੜਵਾਂ ਗੇਂਦ ਮੇਰਾ ਬੜਾ ਅੱਲਾ ਲੱਗਦਾ ਸੀ। ਤਦੀ ਤੁਸੀਂ ਜਿਹੜਾ ਨਾ, ਮੈਂ ਥੜੇਬਾਜ਼ ਹਾਂ। ਹਾਂ, ਗਵਰਨਮੈਂਟ ਕਾਲਜ ਯੂਨੀਵਰਸਿਟੀ ਕਹਿੰਦੇ ਨਾ, ਮੈਂ बेसिकली थड़ा यूनिवर्सिटी ਦਾ ਪੜਿਆ ਹੋਇਆ। असल नॉलेज थड़ों पे मिलता है। आज भी अगर आप मजंग चुंगी चले जाए ना, तो वहाँ से टेम्पल रोड को जो जाते, पता नहीं आजकल उस तरह का मिजाज वहाँ पे है कि एक कल्चर हुंदा सी, कसम अल्लाह दी, एक एक चाह दे प्याले ते ऐसी ऐसी गुफ्तगू, ऐसी ऐसी लाजवाब गलबात मैं हुंदे देखी है, सुनी है कि लुत्फ आ ਜਾਂਦਾ ਹੁੰਦਾ ਸੀ। ਪਾਕ ਟੀ ਹਾਊਸ ਵਿੱਚ ਕਮਾਲ ਦਾ ਸਮਾਂ ਹੁੰਦਾ ਸੀ। ਲੇਕਿਨ ਇਨਹਿਤਾਤ ਇਸੇ ਨੂੰ ਕਹਿੰਦੇ ਨੇ ਕਿ ਚੀਜ਼ ਜਦੋਂ ਡ੍ਰੌਪ ਹੋਈ ਨਾ, ਅੱਲਾ ਜਦੋਂ ਨਾਰਾਜ਼ ਹੋ ਜਾਏ ਨਾ ਕੌਮਾਂ ਤੋਂ, ਤੇ ਫਿਰ ਉਹਨਾਂ ਦਾ ਹਾਲ ਐਗਜ਼ੈਕਟਲੀ ਉਹ ਹੁੰਦਾ ਹੈ ਜਿਹੜਾ ਇਸ ਵੇਲੇ ਤੁਹਾਡੀ ਮਈਸ਼ਤ ਦਾ ਹੈ। ਫੁੱਲ ਸਰਦੀ ਦੇ ਦਿਨ ਹੋਣ, ਧੁੰਦ ਪੈ ਰਹੀ ਹੋਵੇ, ਆਈ ਤੇ ਆਇਆ, ਤੁਸੀਂ ਇੱਕ ਜਗ੍ਹਾ ਤੇ ਰਹਿ ਰਹੇ ਹੋਵੇ, ਉੱਥੇ ਬਾਥਰੂਮ 'ਚ ਪਾਣੀ ਵੀ ਠੰਡਾ ਹੋਵੇ, ਓਏ ਹੋਏ, ਅੱਗ ਦਾ ਇੰਤਜ਼ਾਮ ਨਾ ਹੋਵੇ, ਗੀਜ਼ਰ ਨਥਿੰਗ, ਹੀਟਰ ਨਥਿੰਗ, ਲੱਕੜਾਂ, ਕੋਇਲੇ, ਮਾਚਸ ਨਥਿੰਗ, ਕਿੰਨੇ ਕੁ ਦਿਨਾਂ ਦੇ ਵਿੱਚ ਤੁਸੀਂ ਖੁਦਕੁਸ਼ੀ ਦਾ ਇਰਾਦਾ ਕਰ ਲੋਗੇ? ਨਹੀਂ ਮਤਲਬ ਖੁਦਕੁਸ਼ੀ ਮੁਰਾਦ ਕਿ ਮੈਂ ਠੰਡੇ ਪਾਣੀ ਨਾਲ ਨਹਾਲਵਾਂ ਸਰ। ਮੈਂ ਅੱਛਾ, ਮੈਂ ਯਾਰ ਕਿਆ ਮਜ਼ੇਦਾਰ ਗੱਲ ਯਾਦ ਕਰਾਤੀ ਤੂੰ। ਮੇਰਾ ਨਾ ਇਹ ਬਹੁਤ ਬੜਾ ਵੀਕ ਪੁਆਇੰਟ ਸੀ। ਤੁਸੀਂ ਇਹ ਜਿਹੜੇ ਆਰਟਿਸਟ ਨੇ, ਬਰੀਕ ਲੋਕ, ਐਵੇਂ ਬਦਨਾਮ ਹੈਗੇ ਨੇ, ਮੈਂ ਬੜਾ ਬਰੀਕ ਹੁੰਦਾ ਸਾਂ। ਮੈਂ ਠੰਡਾ ਪਾਣੀ ਮੇਰੇ ਲਈ ਮੌਤ ਸੀ। ਮੈਂ ਤਾਂ ਖੁਦਕੁਸ਼ੀ ਦਾ ਲਫ਼ਜ਼ ਯੂਜ਼ ਸੁਣੋ, ਮੈਂ ਜਦੋਂ ਸ਼ਿਕਾਰ ਤੇ ਜਾਂਦਾ ਸਾਂ ਨਾ, ਤੇ ਮੈਂ ਦੇਖਦਾ ਸਾਂ ਸਾਰੇ ਸ਼ਿਕਾਰੀ ਇਹ ਸਵੇਰੇ ਸਵੇਰੇ ਤਾਜ਼ੇ ਪਾਣੀ ਨਾਲ, ਇੱਕ ਚੀਜ਼ ਹੈ ਤਾਜ਼ਾ ਪਾਣੀ। ਯਾਰ ਤਾਜ਼ਾ ਪਾਣੀ ਕੀ ਹੁੰਦਾ ਹੈ? ਤਾਜ਼ਾ ਪਾਣੀ ਜ਼ਮੀਨੀ ਤਰ੍ਹਾਂ ਥੋੜਾ ਜਿਹਾ ਨਿੱਘਾ ਹੁੰਦਾ, ਜਿਹੜੇ ਬਾਹਰ ਟੈਂਪਰੇਚਰ ਹੁੰਦਾ ਉਹਦੇ ਨਾਲ ਥੋੜਾ ਨਿੱਘਾ ਹੁੰਦਾ, ਉਹਨੂੰ ਅਸੀਂ ਤਾਜ਼ਾ ਕਹਿ ਦਿੰਦੇ। ਸ਼ਿਕਾਰ ਸ਼ੁਰੂ ਹੀ 15 ਨਵੰਬਰ ਹੁੰਦੀ, ਡੇਟ ਹੈ 15 ਨਵੰਬਰ ਤੋਂ 15 ਫਰਵਰੀ। ਹੁਣ ਕਿਹੜਾ ਸ਼ਰੀਫ ਆਦਮੀ ਹੈ ਜਿਹੜਾ ਇਸ ਮੌਸਮ 'ਚ ਤਾਜ਼ੇ ਪਾਣੀ ਨਾਲ ਨਹਾਏਗਾ? ਤੇ ਉਹ ਸ਼ਿਕਾਰੀ ਸਵੇਰ ਠੰਡੇ ਪਾਣੀ ਨਾਲ ਨਹਾ ਰਹੇ ਨੇ, ਉਹ ਕੂੜ ਹੁੰਦੇ ਨੇ। ਉਹਦਾ ਨਾਂ ਰੱਖਿਆ ਤਾਜ਼ਾ ਪਾਣੀ। ਤਾਜ਼ਾ ਪਾਣੀ। ਮੈਂ ਦੇਖਿਆ ਨਾ ਕਿ ਸਾਰੇ ਫਰੈਸ਼ ਹੋ ਕੇ ਨਿਕਲ ਰਹੇ ਨੇ, ਔਰ ਮੈਂ ਇਸ ਲਈ ਨਹੀਂ, ਪਿਛਲੇ ਸ਼ਿਕਾਰ ਵਿੱਚ ਵੀ ਮੈਂ ਨਹੀਂ ਨਹਾਤਾ ਕਿਉਂਕਿ ਪਾਣੀ ਠੰਡਾ ਸੀ। मैंने फिर जी कड़ा करके ये सोच कर कि समझो पानी में छलांग लगा। हाँ वही आ गया वो दिन और आज का दिन। वो मुझे डर नहीं लगता गर्म ठंडे यख पानी से। है ना बिल्कुल नहीं, तुसी नहा लेंदे हो? अल्हम्दुलिल्लाह। मैं पसंद नहीं करता, मैं सख्त नापसंद करता हूँ, और बल्कि ठंडे पानी से नहाने वालों कुछ ऐसे कूड़ ने ठंडे से नहाते सर रात दा टैंकी च नहीं भरया क्योंकि मिले यो जी की करते हाय सवेरे उधर नहा रहे होते। हाँ यूं कर रहे होते लेकिन नहा के आ जाते हैं। ओहो अच्छा, ਤੁਸੀਂ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਥਿੰਕਿੰਗ ਬਣੀ ਠੰਡੇ ਪਾਣੀ ਤੋਂ ਡਰ ਹੈ, ਇਹਦਾ ਕਿਤੇ ਨਾ ਕਿਤੇ ਤੁਹਾਡੀ ਬਾਰੀਕੀ ਨਾਲ ਆਰਟਿਸਟਿਕ ਜੇ ਮਾਈਂਡ ਨਾਲ ਇਹਦਾ ਕੋਈ ਤਲਕ ਹੈ कि अगर एक बंदा ठंडे पानी ਨਾਲ ਸਰਦੀਆਂ 'ਚ ਨਹਾ ਰਿਹਾ ਉਹ ਕੂੜ ਆ? हाँ जी बिल्कुल नहीं। हुक्मा कहते हैं, हकीम कहते हैं कि ठंडे पानी नाल नहीं नहाईंदा हुंदा। हाँ ताज़े पानी से नहा लो जो थोड़ा थोड़ा लूक वार्म हो। लूक वार्म। अच्छा सर, ਹੁਣ ਆਖਰੀ ਸਵਾਲ,
ਸਾਰਾ ਕੁਝ ਛੱਡ ਅੱਛਾ, ਕੇ। ਇੱਕ ਛੋਟੀ ਜੀ ਗੱਲ ਮੈਂ ਨਾਲ ਦੱਸਦਾ, ਕਿਉਂਕਿ ਮੈਂ ਪਿੰਡਾ ਵੀ ਹੈਗਾ, ਕਿ ਟਿਊਬਵੈੱਲ ਵਿੱਚ ਨਹਾਤਾ ਕਿ ਠੰਡੇ ਪਾਣੀ ਨਾਲ? ਨਾ ਸਰ, ਨਾ। ਭਾਈਜਾਨ ਸਰਦੀਆਂ 'ਚ ਕਦੇ ਤੁਸੀਂ ਟਿਊਬਵੈੱਲ 'ਚ ਨਹਾ ਕੇ ਤੇ ਦੇਖੋ, ਗਰਮ ਪਾਣੀ ਹੋਏਗਾ ਜੇ, ਜਿਵੇਂ ਕੱਲ ਮੈਂ ਤੈਨੂੰ ਨਹੀਂ ਕਹਿ ਰਿਹਾ ਸਾਂ ਬੀਚ ਤੇ। ਸਰ ਮੈਂ ਤੁਹਾਨੂੰ ਕੱਲ ਵੀ ਬੀਚ ਤੇ ਮੈਂ ਵੀ ਕਿਹਾ ਸੀ ਕਿ ਜਦੋਂ ਮੈਂ ਨਿਕਲਣਾ ਤੇ ਹਵਾ ਪੈਣੀ ਹੈ ਨਹੀਂ ਨਾ। ਨਹੀਂ, ਉਹ ਇੱਥੇ ਬੀਚ ਦੀ ਹਵਾ ਤੇ ਹੈ ਸੀ, ਜਿਹਨੂੰ ਟੂਵਲ ਕਹਿੰਦੇ ਆ, ਟੂਵਲ, ਹਾਂਜੀ ਹਾਂਜੀ। ਉਹ ਤੱਤਾ ਨਹੀਂ ਹੁੰਦਾ, ਲੇਕਿਨ ਨਿੱਘਾ। ਨਿੱਘਾ ਪਾਣੀ ਹੁੰਦਾ, ਨਿੱਘਾ, ਔਰ ਬੜਾ ਹੀ ਪਿਆਰਾ ਪਾਣੀ ਹੁੰਦਾ। ਮੈਂ ਨਹਾਤਾ ਕਈ ਵਾਰੀ ਨਹਾਤਾ ਹੁੰਦਾ ਅੱਛਾ, ਹੁਣ ਆਖਰ ਤੇ ਸਾਰੇ ਦੱਸੋ ਜੀ। ਸਾਰਾ ਕੁਝ ਛੱਡ ਕੇ ਕਿਉਂ? ਇਹ ਸਰ ਅੱਧੇ ਨਾ ਬਹੁਤੇ ਪਾਕਿਸਤਾਨ ਦਾ ਸਵਾਲ ਹੈ ਜਿਹੜਾ ਮੈਂ ਤੁਹਾਡੇ ਨਾਲ ਕੀਤਾ। ਕੀ ਹੋਇਆ ਹੈ ਕਿ ਫੈਮਿਲੀ ਵੀ ਸਾਰਾ ਕੁਝ ਟੋਟਲ? ਪਹਿਲੀ ਗੱਲ ਦੱਸ, ਸਿਰਫ ਇੱਕ ਗੱਲ, ਤੈਨੂੰ ਮੇਰੀ ਗੱਲ ਤੇ ਯਕੀਨ ਹੈ ਜਾਂ ਮੈਂ ਹਲਫ ਚੁੱਕਾ? ਨਹੀਂ, ਮੈਨੂੰ ਤੁਹਾਡੀ ਗੱਲ ਤੇ ਸਾਰੀ ਕਾਇਨਾਤ ਵੇਖ ਰਹੀ ਹੈ ਇਸ ਵੇਲੇ ਕੈਮਰੇ ਤੇ, ਮੈਂ ਤੂੰ ਚਾਹਵੇਂ ਤੇ ਮੈਂ ਕੁਰਾਨ ਪਾਕ ਤੇ ਹੱਥ ਨਹੀਂ ਰੱਖ ਨਹੀਂ ਕੇ ਨਹੀਂ 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 ਸਰ, ਨਹੀਂ। ਚੁਨਾਚੇ ਤੂੰ ਮੇਰੀ ਗੱਲ ਨੂੰ ਆਨਰ ਕਰਨਾ ਨਾ। ਤੁਸੀਂ ਜੋ ਕਹਿ ਦੇਣਾ ਨਾ, ਤੁਸੀਂ ਉਹ ਅਸੀਂ ਉਹਦੇ ਤੇ ਆਮੀਨ ਕਰ ਲਾਂਗੇ। ਅੱਛਾ, ਬਲਕਿ ਮੇਰੇ ਕੋ ਹੋਰ ਜਿਹੜੀਆਂ ਚੀਜ਼ਾਂ ਪੁੱਛਣੀਆਂ ਨਾ ਉਹ ਵੀ ਪੁੱਛ ਲੈ, ਇਸ ਵੇਲੇ ਮੈਂ ਮਾਇਲ ਹੈਗਾ, ਮੈਂ ਹਰ ਚੀਜ਼ ਦਾ ਤੈਨੂੰ ਜਵਾਬ ਅੰਡਰ ਓਥ ਦੇਵਾਂਗਾ। ਕਿਸੇ ਦਾ ਡਰ ਸੀ, ਕਿਸੇ ਦਾ ਪ੍ਰੈਸ਼ਰ ਸੀ, ਕੋਈ ਦਿਲ ਦੁਖਿਆ, ਇੱਕ ਗੱਲ, ਦਿਲ ਇੱਕ ਟੁੱਟਿਆ? ਗੱਲ, ਵਾਹਿਦ ਇੱਕ ਗੱਲ, ਸਿਰਫ ਔਰ ਸਿਰਫ ਇੱਕ ਗੱਲ, ਮੈਂ ਅਗਰ ਮੇਰਾ ਸ਼ੋਅ ਬੰਦ ਨਾ ਕੀਤਾ ਜਾਂਦਾ, ਬਲਕਿ ਮੇਰੇ ਤੇ ਅਰਸਾ ਹਯਾਤ ਤੰਗ ਨਾ ਕੀਤਾ ਜਾਂਦਾ, ਕਿਉਂਕਿ ਮੇਰੇ ਉੱਤੇ ਕੋਈ 150-200 ਬੰਦੇ ਇਨਸਾਰ ਕਰਕੇ ਬੈਠੇ ਹੋਏ ਨੇ। ਐਸਾ ਹੀ ਹੈ। ਅਰੇ ਉਹ ਸ਼ੋਅ ਨਹੀਂ ਹੈਗਾ ਜਿਹੜਾ ਅੱਜ ਹੋਇਆ ਤੇ ਚਲੋ ਜੀ ਕੱਲ ਮਰਿਆ, ਚੱਲ ਤੀਸਰਾ ਦਿਨ, ਦੂਸਰਾ ਦਿਨ, ਨੋ। ਔਰ ਜਿਹੜੇ ਨਜ਼ਰ ਆ ਰਹੇ ਨੇ ਉਹਦੇ ਨਾਲੋਂ 10 ਗੁਣਾ ਜ਼ਿਆਦਾ ਆਫ ਕੈਮਰਾ ਜਿਹੜੇ ਖੜੇ ਨੇ ਉਹ ਵੀ ਨਾਲ ਨੇ ਸਰ। ਉਹਨਾਂ ਦਾ ਵੀ ਰਿਜ਼ਕ ਪਾਣੀ ਸਾਰਾ। ਜੀ ਜੀ ਜੀ, ਔਰ ਉਹਨਾਂ ਦੇ ਘਰ ਵਾਲਿਆਂ ਦਾ ਘਰ ਵੀ ਵਾਲੇ, ਰਿਜ਼ਕ ਬਿਲਕੁਲ ਬਿਲਕੁਲ। ਮੈਂ ਸਿਰਫ ਔਰ ਸਿਰਫ ਇਸ ਲਈ ਇੱਥੇ ਆਇਆ ਸਾਂ ਕਿ ਮੈਂ ਉਹਨਾਂ ਨਾਲ ਕਹਿਣਾ ਨਹੀਂ ਚਾਹੁੰਦਾ ਸਾਂ ਕਿ ਵੀ ਮੇਰਾ ਸ਼ੋਅ ਤੁਸੀਂ ਕਿਉਂ ਬੰਦ ਕਰਤਾ। ਮੈਂ ਕਦੇ ਮੈਂ ਪਹਿਲੇ ਮੇਰਾ ਜਿਸ ਦਿਨ ਮੇਰੇ ਤੇ ਪਾਬੰਦੀ ਲੱਗੀ ਸੀ ਨਾ ਜੀ, ਇਹਦਾ ਸ਼ੋਅ ਨਹੀਂ ਚੱਲ ਸਕਦਾ, ਮੈਂ ਕਿਹਾ ਸੀ ਜੀ ਮੈਂ ਅਦਾਲਤ ਤੇ ਜਾਵਾਂਗਾ, ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ, ਮੈਂ ਜਸਟਿਸ ਅਤਾਬ ਬੰਦਿਆਲ ਸਾਹਿਬ ਕੋਲ ਜਾ ਕੇ। ਦੈਨ ਆਈ ਰਿਅਲਾਈਜ਼ਡ ਕਿ ਨਹੀਂ, ਇਸ ਵੇਲੇ ਮੁਲਕ ਜਿਹੜਾ ਨਾ ਇੱਕ ਐਸੇ ਦੋਰਾਹੇ ਤੇ ਖੜਾ ਕਿ ਜਿੰਦੇ 'ਚ ਇਹੋ ਜਿਹੇ ਮਾਮਲੇ ਬਹੁਤ ਛੋਟੀਆਂ ਚੀਜ਼ਾਂ ਹੋ ਗਈਆਂ, ਇਹ ਤੇ ਵੱਡਿਆਂ ਰੌਲਿਆਂ 'ਚ ਪਿਆ, ਤੂੰ ਰੋ ਰਿਹਾ ਇੱਕ ਸ਼ੋਅ ਨੂੰ। ਤੇ ਮੈਂ ਕਿਹਾ ਚੁੱਪ ਕਰਕੇ ਇਸ ਸ਼ੋਅ ਨੂੰ ਵੀ ਬਚਾਓ, ਉਹਨਾਂ 200 ਬੰਦਿਆਂ ਜਿਨ੍ਹਾਂ ਦਾ ਰਿਸਕ ਲੱਗਿਆ ਤੁਹਾਡੇ ਨਾਲ, ਉਹਨਾਂ ਨੂੰ ਵੀ ਬਚਾਓ। ਟੋਟਲ ਤੁਹਾਡਾ ਇਹ ਆਪਣਾ ਫੈਸਲਾ ਸੀ, ਤੁਹਾਡੇ ਤੇ ਕੋਈ ਜ਼ੋਰ ਜ਼ਬਰਦਸਤੀ? ਮੈਂ ਅੰਡਰ ਓਥ ਦੱਸ ਰਿਹਾ ਇਸ ਵੇਲੇ, ਓਕੇ। ਮੈਨੂੰ ਕਿਸੇ ਨੇ ਕੁਝ ਨਹੀਂ। ਓਕੇ ਓਕੇ। ਬਈ ਜਦੋਂ ਮੈਨੂੰ ਚੁੱਕ ਕੇ ਲੈ ਗਏ ਤੁਹਾਡੇ ਸਾਹਮਣੇ ਹੀ ਸਾਰਾ ਹਾਂਜੀ, ਤੇ ਮੈਂ ਆ ਕੇ ਬੜੀਆਂ ਔਸਾਫੇ ਹਮੀਦਾ ਬਿਆਨ ਕੀਤੇ ਸਨ ਉਹਨਾਂ ਲੋਕਾਂ ਦੇ, ਕਿ ਉਹਨਾਂ ਨੇ ਬੜੀ ਰਿਸਪੈਕਟ ਦਿੱਤੀ ਸੀ ਮੈਨੂੰ, ਇਸ ਲਈ ਕਿ ਉਹਨਾਂ ਨੇ ਜਿਹੜੀਆਂ ਚੀਜ਼ਾਂ ਪੁੱਛੀਆਂ ਨਾ, ਮੈਂ ਸਟ੍ਰੇਟ ਅਵੇ ਉਹਨਾਂ ਨੂੰ ਉਹਨਾਂ ਦੇ ਜਵਾਬ ਦਿੱਤੇ। ਫੋਨ ਖੋਲ ਕੇ ਸਾਹਮਣੇ ਰੱਖ ਦਿੱਤੇ, 5 ਫੋਨ ਸਨ, ਮਤਲਬ ਲੈਪਟਾਪ ਸ਼ੈਪਟਾਪ ਸਮੇਤ ਸਾਰਾ ਕੁਝ ਖੋਲ ਕੇ ਸਾਹਮਣੇ ਰੱਖਤਾ। ਉਹਨਾਂ ਨੂੰ ਜੋ ਸ਼ੱਕ ਸੀ, ਜੋ ਚੀਜ਼ਾਂ ਉਹ ਜਾਣਨਾ ਚਾਹੁੰਦੇ ਸਨ, ਉਹ ਰਫਾ ਹੋ ਗਿਆ, ਕਲੀਅਰ ਹੋ ਗਿਆ। ਮੇਰੇ ਉੱਥੇ ਮੌਜੂਦ ਹੋਣ ਦੀ ਰੀਜ਼ਨ ਉਹਨਾਂ ਨੂੰ ਪਤਾ ਲੱਗੀ ਕਿ ਇਹ ਤੇ ਰਿਪੋਰਟਰ ਹੈਗਾ, ਇਹ ਉੱਥੇ ਕਵਰੇਜ ਕਰ ਰਿਹਾ ਸੀ। ਉਹ ਮੈਂ ਤੁਹਾਡਾ ਦੇਖਿਆ ਸੀ ਇੰਟਰਵਿਊ ਉਸ ਦਿਨ ਕਿ ਤੁਸੀਂ ਕਹਿ ਰਹੇ ਸੋ ਯਾਰ ਇਹ ਨਾ ਕਰੋ, ਔਰ ਇੱਕ ਕਦਮ ਤੇ ਮਨਾ ਕਰ ਰਿਹਾ, ਮਨਾ ਕਰ ਰਹੇ ਸੀ। ਅੱਛਾ, ਮਨਾ ਹੀ ਨਹੀਂ ਕਰ ਰਿਹਾ, ਡਾਂਟ ਵੀ ਰਿਹਾ, ਬਿਲਕੁਲ ਪਤਾ ਮੈਂ ਡਾਂਟਣਾ ਵੀ ਸ਼ੁਰੂ ਕਰ ਦੇਣਾ। ਔਰ ਇੱਕ ਦੋ ਕੂੜ ਮਗਜ਼ ਜਿਨ੍ਹਾਂ ਲਈ ਖਾਸ ਲਫ਼ਜ਼ ਇਸਤੇਮਾਲ ਹੁੰਦਾ, ਮੈਂ ਉਹ ਨਹੀਂ ਕਰਨਾ ਚਾਹੁੰਦਾ, ਉਹ ਮੇਰੇ ਨਾਲ ਕਹਿਣ ਲੱਗ ਪਏ ਕਿ ਜੀ ਤੁਸੀਂ ਕਿਉਂ ਮਨਾ ਕਰ ਰਹੇ ਹੋ ਸਾਨੂੰ ਜਾਣ ਤੋਂ, ਤੇ ਫਲਾਣ। ਤੇ ਫਿਰ ਮੈਂ ਬਾਜ਼ ਨਹੀਂ ਆਇਆ, ਮੈਂ ਫਿਰ ਅੱਗੋਂ 4 ਹੱਥ ਅੱਗੇ ਨਿਕਲ ਗਿਆ। ਔਰ ਮੈਂ ਹੁਣ ਦੱਸ ਨਹੀਂ ਸਕਦਾ ਤੁਹਾਨੂੰ ਕਿ ਮੈਂ ਉਹਨੂੰ ਕੀ ਕਿਹਾ ਸੀ। ਮਤਲਬ ਨਾਜ਼ਰੀਨ, ਇਹ ਹੁਣ ਜਿਹੜੀ ਇੱਕ ਸਵਾਲ ਸੀ ਨਾ ਸਾਡਾ, ਕਿਉਂਕਿ ਅਸੀਂ ਉੱਥੇ ਰਹਿੰਦੇ ਹਾਂ, ਥੋੜਾ ਜਿਹਾ ਤਲਕ ਆ, ਸਾਰੇ ਇੱਥੇ ਆ ਗਏ ਨੇ, ਤੇ ਬਹੁਤ ਸਾਰੀਆਂ ਇਹ ਸਵਾਲ ਸੀ ਕਿ ਯਾਰ ਕੀ ਹੋਇਆ, ਆਖਿਰ ਵਜ੍ਹਾ ਕੀ। ਫਿਰ ਇਹ ਵੀ ਨਹੀਂ ਕਿ ਚਲੋ ਮੈਂ ਮਹੀਨਾ 2 ਮਹੀਨੇ ਵਾਸਤੇ ਜਾ ਰਿਹਾ, ਟੋਟਲ ਹਰ ਚੀਜ਼ ਜਿਹਨੂੰ ਅਸੀਂ ਪੰਜਾਬੀ ਕਹਿੰਦੇ ਬੋਰੀ ਬਿਸਤਰਾ ਚੁੱਕਿਆ, ਤੇ ਔਰ ਗੋਲਡਨ ਵੀਜ਼ਾ, ਔਰ ਗੋਲਡਨ ਵੀਜ਼ਾ ਕਿਸੇ ਨੂੰ, ਫਿਰ ਅੰਡਰ ਓਥ ਕਹਿ ਰਿਹਾ ਮੈਂ ਤੈਨੂੰ ਇਸ ਵੇਲੇ ਵੀ ਕਿ ਅੱਲਾ ਗਵਾਹ ਹੈ, ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਕਿ ਜੀ ਮੈਨੂੰ ਗੋਲਡਨ ਵੀਜ਼ਾ ਲੈ ਕੇ ਦਿਓ, ਮੈਨੂੰ ਇਹ ਕਰੋ। ਮੇਰੇ ਕੋਲੋਂ ਕੁਝ ਚੀਜ਼ਾਂ ਪੁੱਛੀਆਂ ਗਈਆਂ ਜੀ, ਆਪਣਾ ਪ੍ਰੋਫਾਈਲ ਦੇ ਦਿਓ, ਸਾਰਾ ਕੁਝ ਮੇਰੇ ਵੈਬਸਾਈਟ ਤੇ ਮੇਰੀਆਂ ਸਾਰੀਆਂ ਚੀਜ਼ਾਂ ਪਈਆਂ। ਮੈਂ ਜਦੋਂ ਇੱਥੇ ਆਇਆ ਤੇ ਲਓ ਫੜੋ ਭਾਜੀ, ਤੁਹਾਨੂੰ ਗੋਲਡਨ ਵੀਜ਼ਾ ਦਿੱਤਾ 10 ਸਾਲ ਲਈ, ਔਰ ਜਰਨਲਿਸਟ कैटेगरी ਦਾ, शुक्र अल्हम्दुलिल्लाह, जर्नलिस्ट कैटेगरी का गोल्डन वीजा यहाँ वाले जर्नलिस्ट को मिलता है, बाहर से आने वालों को नहीं मिलता। इस वेले जिहड़ी सूरत हाल पाकिस्तान च हो चुकी है, क्योंकि मेरे जान तो बाद भी तो गंद बहुत ज़्यादा वध गया ना, उस हुण सूरत हाल ओहो जी है नहीं। मैं दुआ करना, मेरा बड़ा दिल चाहता पाकिस्तान जाना। मैं पूछन लगा सा कि वापसी दा की ओहो डेली अज भी
ਅੱਜ ਵੀ ਮੈਂ ਅੱਛਾ ਜਿਹੜੀ ਮੈਂ ਖਾਸ ਦੁਆ ਕਰਨੀ ਹੁੰਦੀ ਨਾ ਉਹ ਖਾਸ ये भी मैं अपने व्यूअर्स ही तुम्हारे व्यूअर्स को और अपने व्यूअर्स को भी बता रहा हूँ तुम्हें मशवरा दे रहा हूँ आप सजदे में मांगा करें उसका नशा ही और है लुत्फ ही और है एक तो आपको याद रहती है कि मैंने दुआ करनी क्या है दुआ को इजी ना लिया करें लोग कि जी लो तो फिर काफ़ी अल्लाह पाक जेड़ा कुछ मन चाहिए तू दे देता है तो बाद किनू पता अल्लाह से बढ़कर किसको पता आपको एक एक लफ्ज़ एक एक हर्फ एक एक सिलेबल अदा करना क्योंकि जिसने मानना है ना उसको पसंद है ये ऐसा ही है। तो मैंने आज भी एज ऑफ टुडे यहाँ आने से पहले जो नमाजें पढ़ी दुआ जो की कल पढ़ी उनमें दुआ करके ख़ास तौर पे सजदे में कि अल्लाह ताला हालात पाकिस्तान के ऐसा कर अच्छा पाकिस्तान के बारे में मैं दुआ जड़ी ना वो कई सालों तो पढ़ रहे हैं कई सालों तो कर रहे हैं मैं अपने बच्चों के लिए दुआ करना घर वालों लिए करना तो पाकिस्तान लिए भी करना क्योंकि पाकिस्तान इज़ लाइक मदर हाँ जी ऐसा ही जिवें माँ प्यो लिए करी थी मैं अपने माँ प्यो लिए करना दुआ ਤੇ ਪਾਕਿਸਤਾਨ ਲਈ ਵੀ ਕਰਨਾ ਅੱਜ ਕੱਲ ਮੈਂ ਪਾਕਿਸਤਾਨ ਦੀ ਬਿਹਤਰੀ ਲਈ ਪਾਕਿਸਤਾਨ ਦੀ ਰਿਫਾਰਮ ਲਈ ਪਾਕਿਸਤਾਨ ਦੀ ਇਸਲਾਹ ਲਈ ਦੁਆ ਕਰਨਾ ਕਿਉਂਕਿ ਜੋ ਮੈਨੂੰ ਪਤਾ ਹੈ ਪਾਕਿਸਤਾਨ ਨਾਲ ਹੋ ਰਹੀ ਹੈ ਔਰ ਜੋ ਹੁੰਦੀ ਅੱਗੇ ਨਜ਼ਰ ਆ ਰਹੀ ਹੈ ਮੈਂ ਬਹੁਤਾ ਡਰ ਰਿਹਾ ਨਾ ਕਿ ਮੈਨੂੰ ਤਾਂ ਨਜ਼ਰ ਆ ਰਿਹਾ ਨਾ ਸਾਹਮਣੇ ਬਹੁਤ ਸਾਰੀਆਂ ਚੀਜ਼ਾਂ ਆਮ ਲੋਕਾਂ ਸਾਨੂੰ ਨਹੀਂ ਪਤਾ ਹਾਂਜੀ ਜੀ, ਬਿਲਕੁਲ ਜੀ। ਬਿਲਕੁਲ ਸਹੀ ਗੱਲ ਤੇ ਅੱਲਾਹ ਦੇ ਨਜ਼ਦੀਕ ਤੇ ਕੋਈ ਨਹੀਂ ਨਾ ਅੱਲਾਹ ਕੈਂਸਰ ਪੇਸ਼ੈਂਟ ਨੂੰ ਵੀ ਠੀਕ ਕਰ ਦਿੰਦਾ ਇੱਕ ਲਮਹੇ ਠੀਕ ਕਰ ਦਿੰਦਾ ਅਗਰ ਉਹਨੇ ਕਰਨਾ ਹੋਇਆ ਤੇ ਮੈਂ ਦੁਆ ਕਰਨਾ ਪਾਕਿਸਤਾਨ ਲਈ ਕਿ ਪਾਕਿਸਤਾਨ ਠੀਕ ਹੋਏਗਾ जाना आना साडा फिर लेकिन हैड ऑफिस मेरा यही रहेगा इंशाल्लाह क्योंकि इत्थे काम करने का मज़ा बड़ा आया मैंने ਓਕੇ ਓਕੇ ਠੀਕ ਹੋ ਗਿਆ ਅੱਛਾ ਸਰ ਇਹ ਦੱਸੋ ਕਿ ਸਕੂਲ ਜਦੋਂ ਆਪਾਂ ਕੱਚੀ ਦੂਜੀ ਤੀਜੀ ਚੌਥੀ ਚ ਤੇ ਸਵੇਰ ਉੱਠਣਾ ਤੇ ਕਿਚਨ ਚ ਧੂੰਆਂ ਨਿਕਲ ਰਿਹਾ ਤੇ ਅੰਮੀ ਪਰਾਠੇ ਪਕਾ ਰਹੀ ਨੇ ਤੇ ਉਹਨੇ ਥੱਲੇ ਉਹ ਛੋਟੀ ਜੀ ਬੈਂਚੀ ਤੇ ਬਿਠਾ ਕੇ ਤੇ ਇਸ ਤਰ੍ਹਾਂ ਦਾ ਲਾਈਫ मेरी लाइफ तो बहुत ज़्यादा वर्ची खाने मैं अच्छा कुक इसलिए गा ਨਹੀਂ ਉਹ ਦੌਰ ਜਦੋਂ ਬਿਲਕੁਲ ਨਿੱਕਰ ਛੱਡ ਪਾਈ ਸਕੂਲ ਜਾਣਾ ਤੇ ਉਹ ਐਸਾ ਕੋਈ ਮਾਹੌਲ ਸੀ ਜਾਂ ਇੱਕ ਬੜਾ ਸ਼ਾਨਦਾਰ ਲਗਜ਼ਰੀ ਮਾਹੌਲ ਸੀ नहीं वो तो मैं हैगा सा हॉस्टल विच ਓਕੇ कॉन्वेंट विच मैं छोटू जिहा हुंदा सा ਨਹੀਂ ਪਹਿਲੀ ਦੂਜੀ ਤੀਜੀ ਕਲਾਸ ਦੀ ਦੂਜੀ ਪਹਿਲੀ ਦੀ ਉਹੀ ਅਰਜ਼ ਕਰ ਉਦੋਂ ਹੀ hostel 'ਚ ਪਰ ਸੀ। ਮੈਂ ਪੌਣੇ 4 ਸਾਲ ਦਾ ਸਾਂ ਜਦੋਂ ਮੈਨੂੰ ਇਹਨਾਂ ਨੇ ਚੁੱਕ ਕੇ ਹੌਸਟਲ ਸੁੱਟਿਆ ਕਿਉਂਕਿ ਮੇਰੇ ਮੁਤਹਮਲ ਨਹੀਂ ਹੁੰਦੇ ਕਹਿੰਦੇ ਸਨ ਸ਼ਰਾਰਤੀ ਤੂੰ ਯਕੀਨ ਕਰੇਗਾ ਮੈਂ ਸ਼ਰਾਰਤੀ ਹਾਂ ਸਰ ਕਦੀ ਜ਼ਿੰਦਗੀ ਚ ਮੇਰੇ ਤੋਂ ਜ਼ਿਆਦਾ ਸ਼ਰੀਫ ਬੱਚਾ ਮੈਂ ਮੇਰੇ ਤੋਂ ਬਹੁਤਾ ਇਹ ਸੋਚ ਹੀ ਕੋਈ ਨਹੀਂ ਸਕਦਾ ਕਿ ਤੁਸੀਂ ਸ਼ਰਾਰਤੀ ਹੈ ਉਹ ਕਿਉਂ ਜੀ ਤੇ ਇਹਨਾਂ ਨੇ ਸਿਰਫ ਇਸ ਲਈ ਕਿ ਇਹ ਸ਼ਰਾਰਤੀ ਹੈ ਫੱਡੇਬਾਜ਼ ਹੈ ਇਹਨੂੰ ਹੌਸਟਲ ਮੈਨੂੰ ਸਜ਼ਾ ਦੇ ਤੌਰ ਤੇ ਇਹਨਾਂ ਨੇ ਕਨਵੈਂਟ ਵਿੱਚ ਭੇਜਿਆ ਸੀ ਪੌਣੇ 4 ਸਾਲ ਦਾ ਬੱਚਾ ਇੰਨਾ ਸ਼ਰਾਰਤੀ ਕਿ ਮੇਰੇ ਘਰ ਦੇ ਕੋਲ ਜਾ ਕੇ ਪੁੱਛ ਲੈ ਜੇ ਜਾਏਗਾ ਜਿਸ ਦਿਨ ਲਾਹੌਰ ਜਾ ਕੇ ਉਹਨਾਂ ਕੋਲ ਪੁੱਛੀ ਕਿ ਜੀ ਪੌਣੇ 4 ਸਾਲ ਦਾ ਸੀ ਕਾਹਦੇ ਲਈ ਤੁਸੀਂ ਸੁੱਟਿਆ ਹੁੰਦੇ ਤੇ ਕਿਉਂ ਤਰਦ ਐਡਾ ਜ਼ਬਰ ਕੀਤਾ ਹੁੰਦੇ ਤੇ ਵਿਚਾਰੇ ਅੱਛਾ ਤੁਸੀਂ ਇਸ ਮਾਮਲੇ 'ਚ ਆਪਣੇ ਆਪ ਨੂੰ ਮਜ਼ਲੂਮ ਸਾਬਤ ਕਰ ਰਹੇ ਹੋ ਕਿ ਮੈਂ ਇਦਾਂ ਦਾ ਨਹੀਂ ਸੀ ਹਾਂ, ਲੇਕਿਨ- ਤੁਸੀਂ ਆਪਣੇ ਆਪ ਨੂੰ ਇਹ ਤਸੱਲੀ ਦੇ ਰਹੇ ਹੋ ਕਹਿ ਉਹ ਕੇ ਤੇ ਕੁੱਬੇ ਨੂੰ ਲੱਤ ਰਾਸ ਆ ਗਈ ਨਾ ਕਿ ਅੱਗੋਂ ਕਨਵੈਂਟ ਸੀ ਕਨਵੈਂਟ ਵਿੱਚ ਮੈਨੂੰ ਹੋਰ ਇੰਨਾ ਕੁਝ ਮਿਲਿਆ ਕਿ ਸ਼ੁਕਰ ਅਲਹਮਦੁਲਿਲਾ ਅੱਛਾ ਯਾਨੀ ਇਹ ਸ਼ੁਰੂ ਤੋਂ ਹੀ ਕੰਮ ਇਸ ਤਰ੍ਹਾਂ ਦਾ ਵਾ ਲਓ ਜੀ ਸਰ ਹੁਣ ਇਹ ਦੱਸੋ ਕਿ ਪਾਕਿਸਤਾਨ 'ਚ ਦੂਸਰਾ ਵੱਡਾ ਕਾਮੇਡੀਅਨ ਤੁਹਾਨੂੰ ਇਸ ਟਾਈਮ ਕਿਹੜਾ ਨਜ਼ਰ ਆ ਰਿਹਾ ਦੂਸਰਾ ਵੱਡਾ ਕਾਮੇਡੀਅਨ ਪਹਿਲੇ ਪੁੱਛੋ ਪਹਿਲਾ ਕੌਣ ਆ ਜ਼ਾਹਿਰ ਹੈ ਉਹ ਤਾਂ ਤੂੰ ਹੈਗਾ ਆਹਾ ਪਾਗਲ ਹੋਏਗਾ ਜੋ ਤੈਨੂੰ ਨਹੀਂ ਯਾਰ ਕੈਸੇ ਬਰੀਕ ਆਦਮੀ ਨੇ ਤੈਨੂੰ ਪਤਾ ਬਲਕਿ ਦੂਸਰਾ ਵੀ ਮੈਨੂੰ ਹੀ ਕਰ ਲਓ ਤੀਸਰਾ ਦੱਸੋ ਤੀਸਰਾ ਤੂੰ ਹੈਗਾ ਹਾਂ ਪਹਿਲਾ ਸਾਦਕ ਲਾਸ਼ ਦੂਸਰਾ ਸਾਦਕ ਸਰ ਲਾਸ਼ ਨੂੰ ਨਾ ਇੰਨਾ ਜ਼ਿਆਦਾ ਡਿਸਕਸ ਨਹੀਂ ਕਰੀ ਮੈਂ ਤੁਹਾਨੂੰ ਸਹੀ ਕਹਿ ਰਿਹਾ ਉਹ ਬੇਹੋਸ਼ ਕਿਹੜਾ ਬੇਹੋਸ਼ ਪਤਾ ਨਹੀਂ ਕਿਹੜਾ ਮਨੀਰ ਬੇਹੋਸ਼ ਕਿ ਹੋਏਗਾ। ਕਿਹੜਾ ਇੱਕ ਬੇਹੋਸ਼ ਫਿਰ ਇੱਕ ਸੁੱਤਾ ਵੀ ਸੀ ਇੱਕ ਅਕਬਰ ਸੁੱਤਾ ਅਕਬਰ ਸੁੱਤਾ ਵੀ ਸੀ ਸਰ ਤੁਸੀਂ ਬਹੁਤਾ ਨਾ ਲਾਸ਼ ਕਿਆ ਕਰੋ ਸਰ ਨਾ ਇਦਾਂ ਨਾ ਕਰਿਆ ਕਰੋ ਅੱਲਾਹ ਤੁਹਾਨੂੰ ਜ਼ਿੰਦਗੀ ਦੇਵੇ ਅੱਛਾ ਸਰ ਇਹ ਕੁਛ ਤੇ ਇਹ ਗੱਲਾਂ ਬਾਤਾਂ ਸੀ ਤੇ तुमने तो 5 मिनट का इंटरव्यू कहा था ਤਾਂ 5 ਇਹਦੇ ਚੋਂ ਐਡਿਟ ਹੋ ਕੇ 5 ਹੀ ਨਿਕਲ ਇਹਦੇ ਚ ਕਿਹੜੀ ਚੀਜ਼ ਐਡਿਟ ਕਰੇ ਲੈ ਕਰਕੇ ਵਿਖਾ ਫਿਰ ਇਹਦੇ ਚ ਐਡਿਟ ਮੈਂ ਤੈਨੂੰ ਮੰਨ ਜਾਵਾਂ ਆ ਜਿਹੜਾ ਤੁਸੀਂ ਕਿਹਾ ਵਾ ਤੀਸਰੇ ਨੰਬਰ ਤੇ ਤੂੰ ਕਾਮੇਡੀਅਨ ਐ ਮੈਂ ਐਡਿਟ ਹੀ ਕਰਨਾ ਤੇ ਹੋਰ ਕੀ ਅੱਛਾ ਸਰ ਹੁਣ ਮੇਰੇ ਬਾਰੇ ਚ ਗੱਲ ਕਰ ਲਓ ਕਿ ਮੇਰਾ ਵੀ ਜਿਹੜਾ ਛੋਟਾ ਜਿਹਾ ਹਲਕਾ ਹੈ ਬਾਪ ਉਧਰ ਬਹੁਤ ਜ਼ਿਆਦਾ ਇਹ ਉਹ ਖੁਸੜ ਫੁਸੜ ਹੋ ਰਹੀ ਹੈ ਇਹਨੇ ਜੁਆਇਨ ਕਰ ਲਿਆ ਹੈ, ਇਹਨੇ ਕੁਝ ਕਰ ਲਿਆ ਹੈ, ਇਹਨੇ ਇਸ ਤਰ੍ਹਾਂ ਕਰ ਲਿਆ ਇਹਨੇ ਇਸ ਤਰ੍ਹਾਂ ਕਰ ਲਿਆ ਹੁਣ ਤੁਸੀਂ ਆਪ ਹੀ ਦੱਸ ਦਿਓ ਮੇਰੀ ਆਡੀਅנס ਨੂੰ ਵੀ ਤੇ ਕਿ ਵੀ ਮੈਂ ਜੁਆਇਨ ਨਹੀਂ ਕੀਤਾ ਮੈਂ ਤੁਹਾਡੇ ਨਾਲ ਉਹ ਮੁਹੱਬਤ ਕੇ ਜਿਹੜੀ ਸਰ ਦੇਖੋ ਮੈਂ ਜਿਹੜੇ ਆਪਣੇ ਉਹ ਆਰਟਿਸਟ ਨੇ ਜਿਹੜੇ ਜਿਨ੍ਹਾਂ ਨੇ ਮੁਜ਼ਾਕਰਾ ਸ਼ੁਰੂ ਕੀਤਾ ਸੀ ਹੋਸਟ ਨੁਮਾਨ ਇਜਾਜ਼ ਮੈਂ ਉਹਨਾਂ ਦਾ ਫੈਨ ਸਾਂ ਬਚਪਨ ਤੋਂ ਉਹਨਾਂ ਨੇ ਇੱਕ ਸ਼ੋਅ 'ਚ ਮੈਨੂੰ ਬੁਲਾਇਆ ਇਹ ਹੁਣ ਤੇ ਬੰਦ ਹੋ ਗਿਆ ਸ਼ੋਅ ਦੁਬਾਰਾ ਕਰ ਰਹੇ ਸੀ ਕਿਸੇ ਚੈਨਲ ਤੇ ਸਰ ਮੈਂ 17-18 ਸ਼ੋਆਂ 'ਚ ਫੈਸਲਾਬਾਦੋਂ ਪੱਲਿਓਂ ਪੈਟਰੋਲ ਲਾ ਕੇ ਗਿਆ ਸ਼ੋਅ ਕਰਕੇ ਵਾਪਸ ਆਇਆ 1 ਰੁਪਿਆ ਮੇਰੇ ਤੇ ਹਰਾਮ ਮੈਂ ਉਹਨਾਂ ਕੋਲ ਨਹੀਂ ਲਿਆ ਸਿਰਫ ਕਿਉਂਕਿ ਮੈਂ ਕਿਹਾ ਯਾਰ ਮੈਂ ਇਹਨਾਂ ਦਾ ਇੰਨਾ ਫੈਨ ਆ
ਤੇ ਇਸ ਤਰ੍ਹਾਂ ਇੱਕ ਦੋ ਹੋਰ ਅਮਾਨ ਸਾਹਿਬ ਨਾਲ ਮੈਂ ਉਹ ਖੈਰ ਮਤਲਬ ਉਹਨਾਂ ਨੂੰ ਮੈਂ ਚਲਾ ਜਾਂਦਾ ਸਾਂ ਮਿਲਣ ਜਿੱਥੇ ਵੀ ਸੇਮ ਲਾਈਕ ਸਰ ਬਹੁਤ ਸਾਰੇ ਲੋਕ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਨੇ ਪਾਕਿਸਤਾਨ 'ਚ ਆਪਾਂ ਪੰਜਾਬੀ 'ਚ ਮੈਂ ਤੁਹਾਨੂੰ ਦੱਸ ਦੇਵਾਂ ਚੰਗਾ ਵੀ ਨਹੀਂ ਸਮਝਦੇ ਉਹਨਾਂ ਨੇ ਜੋ ਸੁਣਿਆ ਆਫਤਾਬ ਇਕਬਾਲ ਬਹੁਤ ਗੁੱਸੇ ਵਾਲਾ ਬੰਦਾ ਆਫਤਾਬ ਇਕਬਾਲ ਬਦਤਮੀਜ਼ ਆ ਪਾਲੋ ਇਦਾਂ ਬਹੁਤ ਕੁਝ ਸੁਣਿਆ ਉਹ ਇੱਕ ਬੇਵਕੂਫ ਜਿਹਾ ਐਂਕਰ ਹੈਗਾ ਉਹ ਬੱਬੂ ਰਾਣਾ ਨੂੰ ਇੱਕ ਦਿਨ ਕਹਿ ਰਹੇ ਸੀ ਅੱਛਾ ਗਾਲੀਆਂ ਵੀ ਦੀਆਂ ਆਪਕੋ ਉਹਨੇ ਕਿਹਾ ਓਏ ਕਿਹਨੇ ਕਿਹਾ ਤੈਨੂੰ मैंने सुना गालियां भी दी हैं उन्होंने कहा उन्हें आज तक कदे नहीं देती हाँ और मैं इंतजार चा मैं जिस दिन जाना ना उस सुनो वाले दी खिदमत च मैं हाजिर होवांगा किस सर का तो नहीं उन्होंने कहा तेन एंकर बनाया किस ने क्यों तुसी ले के आना थल्ले ਉਹ ਚਾਹੇ ਛੋਟੇ ਹੀ ਹੋਣ ਉਹਨਾਂ ਨੂੰ ਸਮਝਾਣਾ ਤੇ ਬਹਰਹਾਲ ਚਾਹੀਦਾ ਕਿ ਉਹ ਸਮਝ ਜਾਣਗੇ ਨਾ ਸਰ ਸਾਡੇ ਵੀਰ ਨੇ ਸਾਰੇ ਅੱਛਾ ਹੁਣ ਮੈਂ ਨਾਜ਼ਰੀਨ ਤੁਹਾਨੂੰ ਇੱਕ ਗੱਲ ਦੱਸਦਾ ਮੈਨੂੰ ਕੀ ਸਮਝ ਆਈ ਕੱਲ ਇੱਕ ਸੋਚ ਕੇ ਜਿਹੜੇ ਲੋਕ ਗਿਲਾ ਸ਼ਿਕਵਾ ਕਰਦੇ ਨੇ ਕਿ ਆਫਤਾਬ ਸਾਹਿਬ ਗੁੱਸੇ 'ਚ ਹੀ ਉਹ ਮੇਰੇ ਨਾਲ ਸੇਮ ਉਹ ਕੱਲ ਕੰਮ ਹੋਇਆ ਇੱਕ ਐ ਮੈਂ ਹੁਣ ਗੱਲ ਕਰਨ ਲੱਗਾ ਬਿਲਕੁਲ ਕੱਲ ਉਹ ਗੱਲ ਹੋਈ ਖਤਮ ਹੋ ਗਈ ਸੀ ਲੇਕਿਨ ਮੇਰੇ ਅੰਦਰ ਸੀ ਕਿ ਮੈਂ ਉਹਨੂੰ ਸ਼ੋਅ ਅਸੀਂ ਕਰ ਰਹੇ ਹਾਂ ਕੱਲ ਮੈਂ ਤੇ ਆਫਤਾਬ ਸਾਹਿਬ ਅੱਛਾ थोड़ा ਜਿਹਾ ਨਾ ਕਿਤੇ ਮੈਨੂੰ ਸਮਝ ਨਹੀਂ ਆਈ ਜਾਂ ਕੁਝ ਤੇ ਇਹਨਾਂ ਨੇ ਮੈਨੂੰ ਗੁੱਸੇ ਨਾਲ ਕਿਹਾ ਯਾਰ तुम्हें समझ नहीं आ रही मैं क्या कह रहा हूँ तुम्हें अच्छा ਇੱਧਰ ਵੀ ਇੱਕ ਦੋ ਬੰਦੇ ਨੇ ਉਹਨਾਂ ਨੇ ਕਿਹਾ ਯਾਰ इसको समझ नहीं आ रही ਮੇਰੇ ਲਈ ਉਹ ਬੜਾ ਪੁਆਇੰਟ ਸੀ ਅਗਰ ਮੈਂ ਨਾਰਮਲ ਹੁੰਦਾ ਮੈਂ ਉੱਥੇ ਨਾ ਬੈਠ ਕਿਉਂਕਿ ਫੈਸਲਾਬਾਦ 'ਚ ਆਫਤਾਬ ਇਕਬਾਲ ਸਾਹਿਬ ਜਿਸ ਸੀਟ ਤੇ ਬੈਠੇ ਨੇ ਉੱਥੇ ਮੈਂ ਬੈਠਾ ਹੁੰਦਾ ਅੱਗੋਂ 4-5 ਮੇਰੇ ਨੇ ਮੈਂ ਸਮਝ ਗਿਆ ਸੀ ਉਹ ਕੰਡੀਸ਼ਨ ਕਿ ਇਹ ਕੰਡੀਸ਼ਨ ਕਿਹੜੀ ਹੈ ਇਹ ਕੰਡੀਸ਼ਨ ਉਸ ਵਕਤ ਦੀ ਹੁੰਦੀ ਹੈ ਸਿਰਫ ਜਿਹੜੀ ਸ਼ਾਇਦ ਇਹੀ ਕੰਡੀਸ਼ਨ ਅਗਰ ਕਿਸੇ ਆਰਟਿਸਟ ਦੇ ਨਾਲ ਹੋਈ ਹੈ ਤੇ ਉਹਨੇ ਉਹਨੂੰ ਦਿਲ 'ਚ ਰੱਖ ਲਿਆ ਔਰ ਉਹਨੇ ਕਿਹਾ ਕਿ ਲੋ ਜੀ ਆਫਤਾਬ ਸਾਹਿਬ ਨੇ ਮੈਨੂੰ ਉਹਨੇ ਫਿਰ ਕਿਸੇ 4 ਬੰਦਿਆਂ 'ਚ ਕਪਤਾਨੀ 'ਚ ਖੇਡਿਆ ਹੀ ਨਹੀਂ ਹੋਗਾ 4 ਬੰਦਿਆਂ 'ਚ 8 ਬੰਦਿਆਂ 'ਚ ਮੈਨੂੰ ਇਦਾਂ ਬੋਲੇ ਮੇਰੇ ਨਾਲ ਵੀ ਇਦਾਂ ਹੀ ਬੋਲੇ ਮੇਰੇ ਦੋਸਤ ਦੋ ਬੈਠੇ ਨੇ ਮੇਰੇ ਸੈੱਟ ਤੇ 3000 ਰੁਪਏ ਜੁਰਮਾਨਾ ਹੀ ਹੈ ਮੈਂ ਆਪਣੇ ਨਾ ਸ਼ੋਅ 'ਚ ਸਰ ਅਕਸਰ ਕਹਿੰਦਾ ਹੁੰਦਾ ਕਿ ਸ਼ੁਕਰ ਕਰੋ ਕਿ ਤੁਸੀਂ ਆਫਤਾਬ ਸਾਹਿਬ ਦੇ ਸ਼ੋਅ 'ਚ ਨਹੀਂ ਬੈਠੇ ਇਹਦੇ ਤੁਸੀਂ ਚੰਡਾ ਖਾਣੀਆਂ ਸੀ ਜਿਵੇਂ ਤੁਸੀਂ ਓਵਰਲੈਪਿੰਗ ਕਰਦੇ ਹੋ ਇਹ ਸਾਰਾ ਲੋ अच्छा मैं अब मतलब उन सबको ये कहना चाह रहा हूँ जो छोड़ के गए जिनका ये गिला था कि आफताब साहब इस तरह बोलते सर नहीं सर सेम ਕਿਸੇ ਦਾ ਗਿਲਾ ਨਹੀਂ ਜਾਏਗਾ ਯਕੀਨ ਕਰੋ ਮੇਰੀ ਗੱਲ ਸਰ ਹੈਗਾ ਜੇ ਮੰਨ ਲਓ ਨਹੀਂ ਇਹ ਜਿਹੜੇ ਬਾਹਰ ਬੈਠੇ ਹੁੰਦੇ ਨੇ ਨਾ ਜਿਨ੍ਹਾਂ ਨੂੰ ਕਦੇ ਮੌਕਾ ਨਹੀਂ ਮਿਲਿਆ ਮੇਰੇ ਨਾਲ ਕੰਮ ਕਰਨ ਦਾ ਉਹ ਤੁਹਾਨੂੰ ਪ੍ਰੌਂਪਟ ਕਰਦੇ ਨੇ ਅੱਛਾ ਸੁਣਿਆ ਬੜੇ ਗੁੱਸੇ ਵਾਲੇ ਨੇ ਹਾਂ ਕਦੇ ਨਾਸਰ ਚਨਿਓਟੀ ਨੂੰ ਕਹਿੰਦੇ ਦੇਖੇ ਨਹੀਂ ਕਦੇ ਆਗੇ ਨੂੰ ਕਹਿੰਦੇ ਦੇਖੇ ਕਦੇ ਠਾਕਰ ਨੂੰ ਕਹਿੰਦੇ ਦੇਖੇ ਅਮਾਨੁੱਲਾ ਕਹਿੰਦਾ ਹੁੰਦਾ ਸੀ ਕਿ ਯਾਰ ਉਹ ਬੜਾ ਡਾਡਾ ਹੈਗਾ ਆਪਣੀ ਗੱਲ ਤੇ ਅੜ ਜਾਂਦਾ ਹਾਂ ਔਰ ਉਹ ਵਾਕਈ ਅਮਾਨੁੱਲਾ ਲਈ ਇਹ ਪਹਿਲੀ ਦਫਾ ਸੀ ਕਿ ਕਿਸੇ ਬੰਦੇ ਨੇ ਖਾਨ ਸਾਹਿਬ ਇਸ ਤਰ੍ਹਾਂ ਨਹੀਂ ਇਹ ਇਸ ਤਰ੍ਹਾਂ ਹੋਏਗਾ ਕਿਉਂਕਿ ਇਹ ਪਲੀਜ਼ ਇਹ ਮੇਰਾ ਫੀਲਡ ਹੈਗਾ ਹਾਂਜੀ ਇਹ ਮੈਂ ਇਹਦਾ ਜਵਾਬ ਦੇ ਮੈਂ ਸਿਰਫ ਇਹ ਕਹਿ ਰਿਹਾ ਕਿ ਸਰ ਤੇ ਉਹ ਮੰਨ ਜਾਂਦੇ ਹੁੰਦੇ ਸਨ ਉਹ ਕੰਡੀਸ਼ਨ ਐਸੀ ਹੁੰਦੀ ਆ ਉਸ ਟਾਈਮ ਲੇਕਿਨ ਠੀਕ ਉਸ ਤੋਂ ਬਾਅਦ ਅਸੀਂ ਸ਼ੋਅ ਕੀਤਾ ਬਾਅਦ 'ਚ ਬਿਲਕੁਲ ਉਸ ਤਰ੍ਹਾਂ ਉਹ ਜਾਨੀ ਆ ਖਾਣਾ ਖਾ ਆ ਵੀ ਪਾ ਆ ਵੀ ਅੱਛਾ ਹੁਣ ਮੈਂ ਉੱਥੇ ਮੇਰੀਆਂ ਮੈਂ ਦੋ ਤਰੀਕੇ ਨਾਲ ਸੋਚ ਸਕਦਾ ਇੱਕ ਮੈਂ ਦਿਲ 'ਚ ਰੱਖ ਲੈਂਦਾ ਯਾਰ ਇਸ ਬੰਦੇ ਨੇ ਮੇਰੇ ਦੋਸਤਾਂ ਸਾਹਮਣੇ ਮੈਨਾਂ ਇਦਾਂ ਇੱਕ ਮੈਂ ਇਹ ਸੋਚਿਆ ਕਿ ਨਹੀਂ ਉਹ ਕੰਡੀਸ਼ਨ ਐਸੀ ਸੀ ਵਰਕਿੰਗ ਸੀ ਉਹਦੇ ਵਿੱਚ ਸਾਰਾ ਕੁਝ ਭਾਈ ਮੈਂ ਡਾਇਰੈਕਟਰ ਥਾ ਹਾਂ ਵਾ ਖਤਮ ਹੋ ਗਿਆ ਡਾਇਰੈਕਟ ਕਰ ਰਿਹਾ ਥਾ ਨਾ ਤੇ ਮੈਂ ਜਿਹੜੇ ਸਰ ਦੇ ਨਾਲ ਕੰਮ ਜਿਨ੍ਹਾਂ ਨੇ ਹਾਲੇ ਕਰਨਾ ਜਾਂ ਜਿਹੜੇ ਕਰ ਰਹੇ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਜਦੋਂ ਕੰਮ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਤੇ ਉਹ ਪਲੀਜ਼ ਉਹਨੂੰ ਇਗਨੋਰ ਕਰਿਆ ਕਰੋ ਉਸ ਤੋਂ ਫੌਰਨ ਸ਼ੋਅ ਤੋਂ ਬਾਅਦ ਉਹ ਬਿਲਕੁਲ ਉਸ ਤਰ੍ਹਾਂ ਹੀ ਹੁੰਦੇ ਨੇ ਜਿਸ ਤਰ੍ਹਾਂ ਉਹ ਨਾਰਮਲ ਹੁੰਦੇ ਨੇ ਤੇ ਸਰ ਮੈਂ ਤੁਸੀਂ ਦੇਖੋ ਮੈਂ ਕਿੱਡੇ ਹਿਸਾਬ ਨਾਲ ਤੁਹਾਡਾ ਗਿਲਾ ਕੱਲ੍ਹ ਵਾਲਾ ਕਰ ਲਿਆ ਤੁਸੀਂ ਮੇਰੀ ਤੇਜ਼ੀ ਨਹੀਂ ਦੇਖ ਰਹੇ ਕਿ ਰੋਣ ਵਾਲਾ ਕਦੋਂ ਮੂੰਹ ਬਣਾ ਲਿਆ ਨਹੀਂ ਮੈਂ ਮੁਸਕਰਾ ਰਿਹਾ ਐਵੇਂ ਤੁਸੀਂ ਇੰਨਾ ਦੁਖੀ ਜਿਹਾ ਕਦੋਂ ਹੋ ਗਏ ਮੈਂ ਕਹਿੰਦਾ ਇਹ ਮੁਸਕਰਾਹਟ ਹੈ ਸਾਹਮਣੇ ਮੈਂ ਲੋਕਾਂ ਨੂੰ ਕਹਿਣਾ ਮੈਂ ਨਾ ਮਿਲਿਆ ਕਰੋ ਜਿਹੜਾ ਮਿਲੇਗਾ ਨਾ ਫਸ ਜਾਏਗਾ ਨਾ ਮਿਲੋ हमसे ज्यादा कहीं प्यार हो ना जाए मैं ओ बिल्कुल यार क्या हालांकि चीप दी लाइन सुनाई है तू लेकिन है सही हकीकत ਤੇ ਮੈਂ ਤਾਂ ਕਹਿੰਦਾ ਨਾ ਮਿਲਿਆ ਕਰੋ ਜਿਹੜਾ ਉਹ ਮੇਰਾ ਬਣਿਆ ਹੈ ਨਾ ਇੱਕ ਫਾਇਰਵਾਲ ਜਿਹੜੀ ਬਣੀ ਹੋਈ ਮੇਰੇ ਬਾਰੇ ਚ ਉਹ ਬਣੀ ਰਹਿਣ ਦਿਓ ਮੇਰਾ ਭਰਮ ਹੈਗਾ ਕਿ ਬੜਾ ਆਕੜ ਵਾਲਾ ਬੜਾ ਤੁੰਦ ਤੇਜ਼ ਮਿਜ਼ਾਜ ਇਹ ਇਹਦੇ ਨਾਲ ਤੁਸੀਂ ਬਹੁਤ ਸਾਰੇ ਬੱਚੇ ਵੀ ਰਹਿੰਦੇ ਹੋ ਚੀਪ ਵਾਲੀ ਲਾਈਨ ਤੇ ਫਸੇ ਹਾਲ ਤੱਕ चीप क्यों क्या तुसी यार ये चीप लाइनें होती अगो ਤੁਹਾਡੀ ਮੈਨੂੰ ਕੋਈ ਸਮਝ नहीं आ रही यार चीप लाइनें होती हैं वो तुम्हारी ना मिलो हमसे ज्यादा कहीं प्यार हो ना जाए हां तो चीप सी लाइन है ना फिल्मी सी लाइन है ਸਰ ਇੱਕ ਸ਼ੇਰ ਮੈਂ ਸੁਣਿਆ ਸੀ ਅੱਛਾ ਮੈਨੂੰ ਉਹਦੀ ਅੱਜ ਤੱਕ ਕਿਸੇ ਨੇ ਤਰਜਮਾ ਨਹੀਂ ਦੱਸਿਆ ਕਿਉਂਕਿ ਮੈਂ ਆਪਣੇ ਤੋਂ ਹਮੇਸ਼ਾ ਕੰਮ ਅਕਲ ਨੂੰ ਹੀ ਪੁੱਛਿਆ ਅੱਜ ਮੈਂ ਪਹਿਲੀ ਦਫਾ ਤੁਹਾਨੂੰ ਪੁੱਛਣ ਲੱਗਾ ਇੱਕ ਰਫੀ ਸਾਹਿਬ ਦਾ ਗਾਣਾ ਕੋ ਮੈਂ ਰਫੀ ਸਾਹਿਬ ਦਾ ਫੈਨ ਆ ਸਰ ਫਿਰ ਫਿਲਮੀ ਸ਼ਾਇਰੀ फिल्मी शायरी लेकिन सर वो शायर वो फिल्मी शायरी शायर दी शायरी नहीं सी अच्छा जैसे लाई गजब किया तेरे वादे पे एतबार किया इस तरह का सी शायर ਉਹਦੇ 'ਚ ਇੱਕ ਸ਼ੇਰ ਆਇਆ ਸੀ ਕਿ ਫਲਸਫੇ ਇਸ਼ਕ में पेश आए हम सवालों की तरह हम परेशान ही रहे अपने ख्यालों की तरह तो शीशा घर बैठे रहे जिक्र मसीहाई लेकर और हम टूट गए कांच के प्यालों की तरह मैंने पता कि यकीन ਮੈਨੂੰ ਪਤਾ ਸੀ
ਇਹ ਮੈਨੂੰ ਪਤਾ ਸੀ ਪਤਾ ਨਹੀਂ ਕੀ ਕਹਿਣਾ ਚਾਹ ਰਿਹਾ, ਸ਼ੀਸ਼ਾ ਘਰ ਤੇ ਪਿਆਲੋਂ ਕੀ ਤਰ੍ਹਾਂ। ਫਿਲਮੀ ਸ਼ਾਇਰੀ ਦੇ ਵਿੱਚ ਸਿਰਫ ਕਾਫੀਆ ਫਿੱਟ ਕਰਨਾ। ਫਿਲਮ ਨਹੀਂ ਹੈ, ਇਹ ਪ੍ਰਾਈਵੇਟ ਗਜ਼ਲ ਆ। ਇਹ ਪ੍ਰਾਈਵੇਟ ਗਜ਼ਲ ਆ। ਪ੍ਰਾਈਵੇਟ ਕੀ ਜਿਹੜੀ ਗੈਰ ਫਿਲਮੀ, ਗੈਰ ਫਿਲਮੀ, ਉਹ ਪ੍ਰਾਈਵੇਟ ਹੁੰਦੀ। ਯੈਸ, ਗੈਰ ਫਿਲਮੀ। ਤੇ ਫਿਲਮੀ ਸਰਕਾਰੀ ਹੁੰਦੀ। ਫਿਲਮੀ ਤਾਂ ਚੱਲ ਜਾਂਦੀ ਨਾ ਸਰ। ਪ੍ਰਾਈਵੇਟ। ਵਾਹ ਵਾਹ। ਅੱਛਾ ਜੀ, ਖਾਣਾ ਤਿਆਰ ਹੈ? ਕੋ ਪੁਲਿਸ ਬੁਲਾ ਲਓ, ਇਹਨੇ ਬਾਜ਼ ਨਹੀਂ ਆਣਾ। ਲਓ ਜੀ, ਮੈਂ 5 ਮਿੰਟ ਦਾ ਕਿਹਾ ਸੀ ਸ਼ੋਅ ਕਰਨਾ, 5 ਦਾ ਹੀ ਮੈਂ ਕੀਤਾ। ਇਹ 5 ਦੇ ਮੈਂ 4 ਕਰ ਲਾਂਗਾ, 6ਵਾਂ ਮਿੰਟ ਨਹੀਂ ਤੁਹਾਨੂੰ ਕਿਸੇ ਵੀਡੀਓ 'ਚ ਨਜ਼ਰ ਆਏਗਾ। ਮੈਂ ਵੀ ਆਪਣੀ ਗੱਲ ਦਾ ਪੂਰਾ ਹਾਂ, ਟੈਨਸ਼ਨ ਨਾ ਲਵੋ ਤੁਸੀਂ। ਨਹੀਂ, ਇੱਕ ਹੀ ਗੋਚ ਦੇ ਕਮਾਲ ਹੈ। ਔਰ ਮੇਰੀ ਫਿਰ ਉਹੀ ਗੱਲ ਆ ਸਰ, ਇਮਰਾਨ ਖਾਨ ਸਾਹਿਬ ਨੇ ਕਿਹਾ ਸੀ ਨਾ ਅਮਰੀਕਾ ਨੂੰ ਮੈਂ ਦੋਸਤੀ ਕਰਾਂਗਾ, ਮੈਂ ਗੁਲਾਮੀ ਨਹੀਂ ਕਰਨੀ। ਮੈਂ ਵੀ ਤੁਹਾਡੇ ਨਾਲ ਦੋਸਤੀ ਨਹੀਂ, ਹਾਂ ਉਹ ਗੱਲ ਵਿੱਚੇ ਰਹਿ ਗਈ। ਤੂੰ ਆਣਾ ਜਾਣਾ ਜਾਨੀ ਆਪਣੀ ਮਰਜ਼ੀ ਦੇ ਨਾਲ ਔਰ अपने ज़ौक़ शौक ना। ओके। जब दिल चाहे आओ, ओके। जब दिल चाहे चले जाओ। ठीक, डन हो गया। सिर्फ ये है कि ये ना हो कि अगर रात को तुम आ चुके और तुमने कहा सुबह मैंने सेट पे होना है, मैं स्क्रिप्ट उसके हिसाब से लिखूंगा ना। नहीं, जो तो मैं आ गया, मैं तो कहता कि मैं आऊंगा। एंड टाइम पे बीमार हो जाओ अलग बात है, ये ना कि नहीं जी आज मेरा और काम है तो मैं फलानी सारा चौथा दिन ਅਸੀਂ ਡੇਲੀ ਸ਼ੋਅ ਕਰ ਰਹੇ ਹਾਂ। ਔਰ ਅਸੀਂ ਕੱਲ ਵੀ ਕਰਨਾ। ਅਸੀਂ ਕੱਲ ਵੀ ਕਰਨਾ। ਤੁਸੀਂ ਦੱਸੋ, ਮੈਂ ਜਿੱਥੇ ਮਰਜ਼ੀ ਹੋਵਾਂ, ਜਦੋਂ ਤੁਸੀਂ ਟਾਈਮ ਦਿੰਦੇ ਮੈਂ ਉਹਨਾਂ। ਯੂ ਆਰ ਅ ਗੁੱਡ ਪ੍ਰੋਫੈਸ਼ਨਲ, ਆਈ ਐਪਰੀਸ਼ੀਏਟ। ਹੁਣ ਉਹ ਨਾ ਕਹਿਣਾ ਕਿ ਮੈਂ ਤੈਨੂੰ ਘਰ ਬੁਲਾਇਆ ਸੀ ਤੇ ਤੂੰ ਉੱਥੇ ਆ ਗਿਆ। नहीं वो तो मैं उस गल नूं मैनूं खुदा दा हो गया। हमाकतें भी तो होती हैं यार, इंसानों से होती हैं। हेलो जी, चलो जी, ओके जी नाज़रीन, थैंक यू, लव यू, थैंक यू सर, बहुत शुक्रिया आपका। जीते रहो। आलू कीमा ਤੁਹਾਨੂੰ ਮੈਂ ਖਵਾਉਣਾ, ਲਾਸ਼ ਹੋ ਜਾਏਗੀ, ਸਾਦਕ ਲਾਸ਼। ओके जी, अल्लाह हाफिज़। खुशबू आ रही है।